ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਪਟਿਆਲਾ ਸਟੂਡੀਓ ਤੋਂ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਥਰ ਪੁੱਤਰ ਹੋ ਰਹੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਮਨਜੀਤ ਸਿੰਘ ਦੀਵਾਨਾ, ਦਰਸ਼ਨ ਸਿੰਘ ਭਲਵਾਨ, ਮਹਾਂ ਸਿੰਘ ਜੜੀਆ ਫਰੈਜ਼ਨੋ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਬਖਸ਼ੀਸ਼ ਸਿੰਘ ਬ੍ਰਦਰਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ ਕਲੋਵਸ, ਦਲਜੀਤ ਸਿੰਘ, ਅਮਰਜੀਤ ਕੌਰ, ਰਘਵੀਰ ਸਿੰਘ, ਅਜਮੇਰ ਸਿੰਘ ਮਾਹਲ ਟਰਲਿਕ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਕੇਂਦਰ ਦੀ ਸਰਕਾਰ ਦੀ ਗੱਲ ਕਰਦੇ ਹਾਂ, ਉਸਨੇ ਰਾਜਾਂ ਦੇ ਗਲ 'ਚ ਅੰਗੂਠਾ ਦਿੱਤਾ। ਦੇਖੋ, ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੇ ਰਾਜ ਨੇ ਉਹਨਾਂ ਦੇ ਗਲਾਂ ਦੇ ਵਿੱਚ ਅੰਗੂਠਾ ਤਾਂ ਆਇਆ ਹੀ ਜਿਹੜਾ ਜੀ ਉਹ ਰਹਿੰਦਾ। ਇਹ ਹੁਣ ਮਹਾਂਮਾਰੀ ਦੇ ਵਿੱਚ ਜਿਹੜਾ ਕੁਛ ਕੱਲ ਕੇਂਦਰ ਦੀ ਸਰਕਾਰ ਨੇ ਰਾਜਾਂ ਦੇ ਵਾਸਤੇ ਜਾਰੀ ਕੀਤਾ, ਉਹ ਬਿਨਾਂ ਕਿਸੇ ਸ਼ੱਕ ਦੇ ਜਿਹੜੇ ਰਾਜ ਨੇ ਉਹਨਾਂ ਦੇ ਵਾਸਤੇ ਮੁਸ਼ਕਲਾਂ ਖੜੀਆਂ ਕਰੂਗਾ। ਔਰ ਜਿਹੜੇ ਪੰਜਾਬ ਵਰਗੇ ਰਾਜ ਆ, ਜਿਹੜੇ ਗਲ ਤੱਕ ਕਰਜ਼ੇ 'ਚ ਡੁੱਬੇ ਪਏ ਆ, ਉਹਨਾਂ ਦੇ ਹਸ਼ਰ ਜਿਹੜੇ ਮਾੜੇ ਹੋਣਗੇ। ਹੁਣ ਇਹਦਾ ਜਿਹੜਾ ਅਸਰ ਇਹ ਪਊਗਾ, ਜਾਂ ਤਾਂ ਕੇਂਦਰ ਦੇ ਹਿਸਾਬ ਦੇ ਨਾਲ ਤੁਸੀਂ ਚੱਲੋਗੇ। ਜੇ ਤੁਸੀਂ ਕੇਂਦਰ ਦੇ ਹਿਸਾਬ ਦੇ ਨਾਲ ਨਹੀਂ ਚੱਲੋਗੇ ਤੇ ਫਿਰ ਜਿਹੜਾ ਜੀ ਉਹ ਰਾਜਾਂ ਦੇ ਵਾਸਤੇ ਮੁਸ਼ਕਲਾਂ ਖੜੀਆਂ ਹੋ ਜਾਣਗੀਆਂ। ਇਹਦੇ ਵਿੱਚ ਜਿਹੜਾ ਜੀ ਇਹਦੇ 'ਚ ਦੋ ਬਦਲ ਜਿਹੜੇ ਆ ਉਹ ਪੇਸ਼ ਕੀਤੇ ਗਏ ਆ ਰਾਜਾਂ ਦੇ ਮੂਹਰੇ। ਔਰ ਇੱਕ ਹਫ਼ਤੇ ਦਾ ਸਮਾਂ ਜਿਹੜਾ ਦਿੱਤਾ ਗਿਆ ਇਹਦੇ ਵਾਸਤੇ ਕਿ ਤੁਸੀਂ ਸੋਚ ਲਓ ਕੀ ਕੁਝ ਜਿਹੜਾ ਜੀ ਉਹ ਕਰਨਾ। ਇਹ ਗੱਲ ਕਹੀ ਗਈ ਆ ਕਿ ਜਿਹੜੇ 5 ਸਾਲਾਂ 'ਚ ਇਕੱਠੀ ਹੋਣ ਵਾਲੀ ਸੈਸ ਜਿਹੜੀ ਆ ਉਹਦੇ ਤੋਂ ਅਦਾਇਗੀ ਹੋਊਗੀ। ਉਹ ਅਦਾਇਗੀ ਹੋਊਗੀ ਕਿ ਪਹਿਲੇ ਬਦਲ ਦੇ ਵਜੋਂ ਜਿਹੜੇ ਵਾਜਬ ਵਿਆਜ ਦਰ ਦੇ ਉੱਤੇ ਇਹ ਵੀ ਇੱਕ ਪੁਆਇੰਟ ਆ ਵੱਡਾ ਕਿ 97,000 ਕਰੋੜ ਰੁਪਈਏ ਦਾ ਕਰਜ਼ਾ ਮੁਹੱਈਆ ਕਰਾਇਆ ਜਾਊਗਾ। 5 ਸਾਲਾਂ 'ਚ ਇਕੱਠੇ ਹੋਣ ਵਾਲੇ ਸੈਸ ਤੋਂ ਅਦਾਇਗੀ ਜਿਹੜੀ ਹੈ ਜੀ ਉਹ ਹੋਊਗੀ। ਮਤਲਬ ਕਿ ਜਿਹੜੇ ਤੁਸੀਂ ਮੋੜਨੇ ਆ ਤੁਹਾਨੂੰ, ਉਹ ਤੁਹਾਡੇ ਬਹੁਤੇ ਵਿਆਜ 'ਚ ਲੈ ਜਾਣਗੇ। ਦੂਜੇ ਬਦਲ ਦੇ ਵਜੋਂ ਜਿਹੜੇ 2.35 ਲੱਖ ਕਰੋੜ ਰੁਪਈਏ ਦਾ ਚੁੱਕਣਾ ਪਊਗਾ ਜੀ ਕਰਜ਼ਾ ਪੂਰੇ ਦਾ ਪੂਰਾ। ਔਰ ਇਹ ਜੇ ਸਹਿਮਤੀ ਰਾਜ ਦੇ ਦੇਣਗੇ ਵੀ ਠੀਕ ਹੈ ਅਸੀਂ ਤੁਹਾਡੀਆਂ ਸ਼ਰਤਾਂ ਦੇ ਤਹਿਤ ਤਿਆਰ ਹੈ, ਤਾਂ ਇਹ 2 ਮਹੀਨਿਆਂ ਦੇ ਵਿੱਚ ਕਿਸ਼ਤ ਜਿਹੜੀ ਹੈ ਜੀ ਉਹ ਕਰਜ਼ੇ ਦੀ ਜਾਰੀ ਕਰ ਦਿੱਤੀ ਜਾਊਗੀ। ਕਰਜ਼ੇ ਦੀ ਜਿਹੜਾ ਮੌਜੂਦਾ ਵਿੱਤੀ ਵਰ੍ਹਾ ਹੈ ਇਹਦੇ ਵਿੱਚ GST ਮਾਲੀਆ ਦਾ ਘਾਟਾ ਜਿਹੜਾ 2.35 ਲੱਖ ਕਰੋੜ ਰੁਪਈਏ ਨੂੰ ਜਿਹੜਾ ਉਹ ਪਹੁੰਚ ਗਿਆ ਹੋਇਆ। ਔਰ ਜਿਹੜੇ ਨਿਰਮਲਾ ਸੀਤਾਰਮਨ ਨੇ ਉਹਨੇ ਇਹ ਗੱਲ ਕਹੀ ਹੈ ਕਿ GST ਦੇ ਨੁਕਸਾਨ ਦੇ ਵਾਸਤੇ ਲਿਆ ਜਾਂਦਾ ਜਿਹੜਾ ਸੈਸ ਹੈ ਉਹਦੇ ਵਜੋਂ 95,444 ਕਰੋੜ ਰੁਪਈਆ ਆਇਆ। ਇਹਦੇ ਬਾਵਜੂਦ ਕੇਂਦਰ ਨੇ 1,65,000 ਕਰੋੜ ਰੁਪਈਏ ਦੀ ਪੂਰੀ ਰਕਮ ਜਾਰੀ ਕੀਤੀ ਹੈ। ਇਹਦੇ 'ਚ ਮਾਰਚ ਮਹੀਨੇ ਦੇ 13,806 ਕਰੋੜ ਰੁਪਈਏ ਵੀ ਸ਼ਾਮਲ ਨੇ। ਵਿੱਤ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਕਰੋਨਾ ਦੇ ਚੱਲਦਿਆਂ GST ਤੋਂ ਟੈਕਸ ਕਲੈਕਸ਼ਨ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਇਆ। ਕਰੋਨਾ ਇੱਕ ਮਹਾਂਮਾਰੀ, ਇੱਕ ਗੈਬੀ ਵਿਪਤਾ ਹੈ ਜਿਹੜਾ ਲਫ਼ਜ਼ ਉਹਨਾਂ ਨੇ ਵਰਤਿਆ। ਔਰ ਦੇਸ਼ ਗੈਬੀ ਵਿਪਤਾ ਦੇ ਨਾਲ ਜਿਹੜਾ ਉਹ ਜੂਝ ਰਿਹਾ। ਇਹਦੇ ਨਾਲ ਮਾਲੀ ਸਾਲ ਜਿਹੜਾ ਜੀ ਉਹ ਘਾਟਾ ਚੱਲਣਾ। ਵੈਸੇ ਇਸ ਤਰ੍ਹਾਂ ਦਾ ਲਫ਼ਜ਼ ਮੇਰੀ ਜਾਣਕਾਰੀ ਦੇ ਮੁਤਾਬਕ ਕਿਸੇ ਮੰਤਰੀ ਨੇ ਗੈਬੀ ਵਿਪਤਾ ਜਿਹੜੀ ਹੈ ਜੀ, ਕਿਉਂਕਿ ਜਦੋਂ ਤੁਸੀਂ ਗੈਬੀ ਵਿਪਤਾ ਦੀ ਗੱਲ ਕਰਦੇ ਹੋ ਤਾਂ ਸ਼ਾਇਦ ਜਾਂ ਤਾਂ ਪਤਾ ਨਹੀਂ ਕਿ ਇਹਦਾ ਮਤਲਬ ਜਿਹੜਾ ਜੀ ਉਹ ਕੀ ਨਿਕਲਦਾ, ਤੇ ਜਾਂ ਫਿਰ ਉਂਝ ਹੀ ਇੱਕ ਜਿਹੜਾ ਜੀ ਉਹ ਸੁੱਟ ਦਿੱਤਾ ਜਿਹੜਾ ਜੀ ਉਹ ਗਿਆ। ਹੁਣ ਇਹਦੇ ਉੱਤੇ ਜਿਹੜੇ ਰਾਜ ਨੇ ਉਹ ਹਫ਼ਤੇ ਦੇ ਵਿੱਚ ਕੀ ਫੈਸਲਾ ਲੈਣਗੇ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਇਹਦੇ ਉੱਤੇ ਕਿਸੇ ਸਮੇਂ ਕੇਂਦਰ ਦੀ ਸਰਕਾਰ ਦੇ ਵੱਲੋਂ ਲਿਆਂਦੇ ਜਾਣ ਵਾਲੇ GST ਦੇ ਗੁਣਗਾਨ ਕਰਦੇ ਅਰਬੀ ਫਾਰਸੀ ਦੇ ਸ਼ੇਅਰ ਫੰਡ ਵਾਲੇ ਮਨਪ੍ਰੀਤ ਸਿੰਘ ਬਾਦਲ ਹੁਰੀ ਜਿਹੜੇ ਜੀ ਉਹ ਬੋਲੇ ਨੇ, ਕਿਉਂਕਿ ਜਿਹੜੇ ਵੱਡੇ ਹਮਾਇਤੀ ਸੀ GST ਦੇ ਕਿਸੇ ਸਮੇਂ ਉਹਨਾਂ ਦੇ ਵਿੱਚੋਂ ਇੱਕ ਮਨਪ੍ਰੀਤ ਸਿੰਘ ਬਾਦਲ ਹੁਰੀ ਸੀਗੇ। ਉਹ ਹੁਣ ਜਿਹੜਾ ਜੀ ਪਿਛਲੇ ਕੁਝ ਸਮੇਂ ਤੋਂ ਪਿੱਛੇ ਹਟੇ ਆ। ਜਦੋਂ ਰਿਐਲਿਟੀ ਇਹਦੀ ਸਮਝ ਲੱਗੀ, ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਰਾਜਾਂ ਦੇ ਨਾਲ ਧੱਕਾ ਤੇ ਮੁਸ਼ਕਲਾਂ ਦਾ ਹੱਲ ਥੋਪਣਾ ਜਿਹੜਾ ਜੀ ਉਹ ਚਾਹੁੰਦੀ ਆ ਕੇਂਦਰ ਦੀ ਸਰਕਾਰ। ਔਰ ਇਹ ਜਬਰੀ ਫੈਸਲੇ ਜਿਹੜੇ ਜੀ ਉਹ ਥੋਪੇ ਜਾ ਰਹੇ ਆ ਬਿਨਾਂ ਕਿਸੇ ਸ਼ੱਕ ਦੇ ਰਾਜਾਂ ਦੇ ਉੱਤੇ, ਰਾਜਾਂ ਦੇ ਮਾਲੀਏ ਦੇ ਉੱਤੇ। ਇਹ ਨਵੀਆਂ ਜਿਹੜੀਆਂ ਕੰਡੀਸ਼ਨਾਂ ਲਾਈਆਂ ਗਈਆਂ ਨੇ, ਇਹਦਾ ਅਸਰ ਤਾਂ ਦੇਖਣ ਨੂੰ ਜਿਹੜਾ ਉਹ ਮਿਲੂਗਾ, 100% ਮਿਲੂਗਾ। ਐਕਚੁਅਲੀ ਜੇ 100 ਹੱਥ ਰੱਸਾ ਸਿਰੇ ਤੇ ਗੰਢ, ਜਿਹੜੀ ਅਖੀਰਲੀ ਗੱਲ ਜਿਹੜੀ ਕਰਨੀ ਉਹ ਇੱਕੋ ਆ ਕਿ ਸੰਘੀ ਢਾਂਚੇ ਦੀ ਸੰਘੀ ਨੱਪਣ ਦੇ ਹਰ ਸੰਭਵ ਯਤਨ ਜਿਹੜੇ ਜੀ ਉਹ ਕੀਤੇ ਜਾ ਰਹੇ ਨੇ, ਚਾਹੇ ਉਹ ਆਰਡੀਨੈਂਸ ਨੇ ਤੇ ਚਾਹੇ ਇਹ ਫੈਸਲੇ। ਜੀ
ਤੇ ਅੱਗੇ ਵਿਧਾਨ ਸਭਾ ਦਾ ਸੈਸ਼ਨ ਅੱਜ ਹੋਊਗਾ ਤੇ ਆਰਡੀਨੈਂਸਾਂ ਦੇ ਖਿਲਾਫ ਮਤਾ ਵੀ ਆਉਣ ਦੇ ਆਸਾਰ ਆ। ਦੇਖੋ, ਇਹ ਆਰਡੀਨੈਂਸ ਜਿਹੜੇ ਦੀ ਉਹਨਾਂ ਦੇ ਮਤੇ ਦੀ ਤਾਂ ਗੱਲ ਕਰਦੇ ਆ, ਪਰ ਜਿਹੜਾ ਇਹ ਵਿਧਾਨ ਸਭਾ ਦਾ ਸੈਸ਼ਨ ਹੈ ਇਹ ਤਾਂ ਲੰਗੜਾ ਜਿਹਾ ਹੋਊਗਾ। ਵਿਰੋਧੀ ਧਿਰਾਂ ਤਾਂ ਇਹਦੇ ਵਿੱਚੋਂ ਲਗਭਗ ਗਾਇਬ ਹੋਣਗੀਆਂ। ਅਕਾਲੀ ਦਲ ਬਾਦਲ ਦੇ ਆਉਣ ਦੇ ਚਾਂਸਸ ਘੱਟ ਨੇ, ਕਿਉਂਕਿ ਆਰਡੀਨੈਂਸ ਵਾਲਾ ਪੱਤਾ ਖੇਡ ਦਿੱਤਾ ਕਪਤਾਨ ਸਾਹਿਬ ਨੇ। ਉਹ ਹੁਣ ਜੇ ਤਾਂ ਇਸ ਆਰਡੀਨੈਂਸਾਂ ਦੇ ਜਿਹੜਾ ਵਿਰੋਧ ਹੋਣਾ ਉਹਦੇ ਹੱਕ ਦੇ ਵਿੱਚ ਵੋਟ ਪਾ ਦਿੰਦੇ ਆ ਕਿ ਹਾਂ ਅਸੀਂ ਇਹਦੇ ਵਿਰੋਧੀ ਆ, ਉੱਤੋਂ ਗੱਡੀ ਡੋਲ ਜਾਣੀ ਆ। ਇਹਦੇ ਹੱਕ ਦੇ ਵਿੱਚ ਜਿਹੜਾ ਜੀ ਖੜ ਜਾਂਦੇ ਆ ਵੀ ਨਹੀਂ ਇਹ ਚਾਹੀਦੇ ਆ, ਤੇ ਪੰਜਾਬ ਦੇ ਵਿੱਚ ਪਹਿਲਾਂ ਹੀ ਜਿਹੜਾ ਉਹ ਬੈਕ ਦੇ ਫਾਇਰ ਬੈਕ ਜਿਹੜਾ ਉਹਨਾਂ ਨੂੰ ਹੋ ਰਿਹਾ, ਉਹਦੇ ਵਿੱਚ ਹੋਰ ਇਜ਼ਾਫਾ ਜਿਹੜਾ ਉਹ ਹੋਊਗਾ। ਇੱਥੇ ਮੁਸ਼ਕਲ ਅਕਾਲੀ ਦਲ ਬਾਦਲ ਦੀ ਬਣੀ ਆ ਵੱਡੀ, ਕਿਉਂਕਿ ਅਕਾਲੀ ਦਲ ਬਾਦਲ ਦੇ ਅੱਧੀ ਦਰਜਨ ਦੇ ਕਰੀਬ ਜਿਹੜੇ ਵਿਧਾਨ ਸਭਾ ਦੇ ਮੈਂਬਰ ਨੇ ਉਹ ਪੋਜ਼ਿਟਿਵ ਨੇ। ਮੁੱਖ ਮੰਤਰੀ ਹੋਰਾਂ ਨੇ ਵੀ ਅਪੀਲ ਕੀਤੀ ਹੈ ਕਿ ਜਿਹੜੇ ਪੋਜ਼ਿਟਿਵ ਆਏ ਨੇ, ਜਿਹੜੀਆਂ ਉਹਨਾਂ ਨੇ ਮੀਟਿੰਗਾਂ ਅਟੈਂਡ ਕੀਤੀਆਂ, ਉਹਨਾਂ ਦੇ ਨਾਲ ਮੀਟਿੰਗਾਂ ਅਟੈਂਡ ਕਰਨ ਵਾਲੇ ਜਿਹੜੇ ਜੀ ਉਹ ਨਾ ਆਉਣ ਵਿਧਾਨ ਸਭਾ ਦੇ ਵਿੱਚ। ਜੇ ਤਾਂ ਇਹਦਾ ਬਹਾਨਾ ਅਕਾਲੀ ਦਲ ਬਾਦਲ ਜਿਹੜਾ ਜੀ ਉਹ ਬਣਾ ਲੈਂਦਾ ਵੀ ਇਹ ਮੀਟਿੰਗ ਵਿਧਾਇਕ ਦਲ ਦੀ ਮੀਟਿੰਗ ਜਿਹੜੀ ਹੋਈ ਸੀ ਉਹਦੇ ਵਿੱਚ ਉਹ ਗਏ ਸੀ। ਜਿਹੜੇ ਇੱਕ ਬਾਗੀ ਨੇ ਪਰਮਿੰਦਰ ਸਿੰਘ ਢੀਂਡਸਾ ਹੋਰੀ, ਉਹ ਵੀ ਪੋਜ਼ਿਟਿਵ ਆ ਗਈ, ਉਹ ਵੀ ਉੱਥੇ ਦਿਸਣਗੇ ਨਹੀਂ। ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹ ਵੀ 4 ਦੇ ਕਰੀਬ ਜਿਹੜੇ ਉਹ ਪੋਜ਼ਿਟਿਵ ਨੇ, 3। ਔਰ ਇਹਨਾਂ ਦੇ ਵਿੱਚੋਂ ਜਿਹੜੇ ਇੱਕ ਨੇ ਉਹ ਮੀਟਿੰਗ ਦੇ ਵਿੱਚ ਸ਼ਾਮਲ ਸੀ ਵਿਧਾਇਕ ਦਲ ਦੀ। ਹੁਣ ਉਹ ਉਸ ਚੀਜ਼ ਨੂੰ ਬਹਾਨਾ ਬਣਾ ਕੇ ਵਿਧਾਇਕ ਜਿਹੜੇ ਵਿਧਾਨ ਸਭਾ ਦੇ ਮੈਂਬਰ ਨੇ ਉਹ ਜਾਣਗੇ ਜਾਂ ਨਹੀਂ, ਇਹ ਇੰਨਾ ਪਤਾ ਲੱਗ ਰਿਹਾ ਕਿ ਉਹ ਜਾਣਗੇ ਸ਼ਾਇਦ। ਔਰ ਕਿਉਂਕਿ ਉਹ ਕਹਿੰਦੇ ਕਿ ਇਹ ਅਪੀਲ ਆ, ਕੋਈ ਫੈਸਲਾ ਜਿਹੜਾ ਜੀ ਉਹ ਥੋਪਿਆ ਨਹੀਂ ਕਿਸੇ ਦੇ ਉੱਤੇ ਗਿਆ। ਉਹ ਉੱਥੇ ਵੈਸੇ ਆਰਡੀਨੈਂਸਾਂ ਦੇ ਕਿਉਂਕਿ ਵਿਰੋਧੀ ਧਿਰ ਨੇ ਤਾਂ ਵਿਰੋਧ ਕਰਨਾ ਉਹ ਕਰ ਰਹੇ ਨੇ। ਇੱਥੇ ਅੱਜ ਜਿਹੜਾ ਇਹ ਸੈਸ਼ਨ ਹੋ ਰਿਹਾ ਇਹ ਮਹਿਜ਼ ਖਾਨਾ ਪੂਰਤੀ ਹੈ, ਕੋਈ ਇਹਨੂੰ ਸੈਸ਼ਨ ਨਾਮ ਦਿੱਤਾ ਗਿਆ ਹੈ ਨਹੀਂ ਗਾ ਜੀ। ਲੈ ਦੇ ਕੇ ਇਹ ਕੋਈ 3-3.5 ਘੰਟੇ ਮਸੀਂ ਚੱਲਣਾ। 11 ਵਜੇ ਸ਼ੁਰੂ ਹੋਣਾ, ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ, ਫਿਰ ਉਠਾ ਦਿੱਤਾ ਜਾਊਗਾ 15 ਮਿੰਟ ਦੇ ਵਾਸਤੇ, ਦੁਬਾਰਾ ਜੁੜੂਗਾ। ਉਹ 5 ਦੇ ਕਰੀਬ ਬਿੱਲ ਨੇ ਜਿਹੜੇ ਲਿਆਉਣੇ ਆ, ਤੇ ਇੱਕ ਜਿਹੜਾ ਆਰਡੀਨੈਂਸਾਂ ਦੇ ਖਿਲਾਫ ਜਿਹੜਾ ਜੀ ਉਹ ਇੱਥੇ ਮਤਾ ਲਿਆਂਦਾ ਜਾਊਗਾ, ਜਿਹਨੂੰ ਸਰਬਸੰਮਤੀ ਦੇ ਨਾਲ ਪਾਸ ਕਰਨ ਦੇ ਯਤਨ ਕੀਤੇ ਜਾਣਗੇ। ਪਰ ਫਿਰ ਉਹਦੇ ਵਿੱਚ ਇੱਕ ਪੁਆਇੰਟ ਜਿਹੜਾ ਵੱਡਾ ਇਹੀ ਆਊਗਾ ਕਿ ਅਕਾਲੀ ਦਲ ਬੀਜੇਪੀ ਦੇ ਤਾਂ ਜਿਹੜੇ ਮੈਂਬਰ ਨੇ ਉਹ ਤਾਂ ਕਿਸੇ ਵੀ ਹਾਲਤ ਦੇ ਵਿੱਚ ਇਹਦੇ ਸਪੋਰਟ ਦੇ ਵਿੱਚ ਨਹੀਂ ਖੜਨ ਲੱਗੇ। ਅਕਾਲੀ ਦਲ ਬਾਦਲ ਦੀ ਜਿਹੜੀ ਸਥਿਤੀ ਆ ਉਹ 2 ਚਿੱਟੀ ਵਾਲੀ ਬਣੀ ਜਿਹੜੀ ਉਹ ਰਹੂਗੀ। ਕੱਲ ਦੀ ਇੱਕ ਚਿੱਠੀ ਬੜੀ ਘਮਾਈ ਜਾ ਰਹੀ ਹੈ ਇਹਨਾਂ ਦੇ ਵੱਲੋਂ, ਜੇ ਅੱਜ ਕੇਂਦਰ ਦੀ ਸਰਕਾਰ ਨੇ ਲਿਖ ਕੇ ਦੇ ਦਿੱਤਾ ਫਸਲਾਂ ਦੇ ਮੁੱਲ ਦੇ ਬਾਰੇ ਦੇ ਵਿੱਚ ਤੇ ਮੰਡੀਆਂ ਦੇ ਬਾਰੇ ਦੇ ਵਿੱਚ। ਜੇ ਤੁਸੀਂ ਉਸ ਚਿੱਠੀ ਨੂੰ ਘੋਖੋ, ਜਾਂ ਤਾਂ ਇਹ ਪੜ੍ਹਦੇ ਨਹੀਂ ਜਾਂ ਪੜ੍ਹਨਾ ਚਾਹੁੰਦੇ ਨਹੀਂ। ਉਹਦੇ ਵਿੱਚ ਬੜਾ ਕੁਝ ਜਿਹੜਾ ਜੀ ਉਹ ਸਪਸ਼ਟ ਹੈ ਕਿ ਮੰਡੀਆਂ ਜਿਹੜੀਆਂ ਉਹ ਕਿਵੇਂ ਇਹ ਆਰਡੀਨੈਂਸ ਆਉਂਦੇ ਦਿਨਾਂ ਦੇ ਦੌਰਾਨ ਨਿਗਲ ਜਾਣਗੇ। 3 ਘੰਟਿਆਂ ਦਾ ਹੀ ਸਹੀ, ਅੱਜ ਦੇ ਵਿਧਾਨ ਸਭਾ ਦੇ ਸੈਸ਼ਨ ਦੇ ਉੱਤੇ ਇਸ ਗੱਲ ਦੇ ਉੱਤੇ ਤਾਂ ਸਵਾਲ ਜਿਹੜਾ ਜੀ ਉਹ ਲੱਗਿਆ ਰਹੂਗਾ ਕਿ ਵਿਰੋਧੀ ਧਿਰਾਂ ਵਾਲੇ ਮਸਲੇ ਇੰਨੇ ਨੇ, ਉਹ ਕਿੰਨੇ ਜਿਹੜੇ ਜੀ ਉਹ ਉਠਾ ਸਕਦੇ ਆ। ਚਾਹੇ ਜ਼ਹਿਰੀਲੀ ਸ਼ਰਾਬ ਵਾਲਾ, ਰੇਤ ਮਾਫੀਏ ਵਾਲਾ, ਸਾਧੂ ਸਿੰਘ ਧਰਮਸੋਤ ਵਾਲਾ ਨਵਾਂ ਮਸਲਾ ਜਿਹੜਾ ਜੀ ਉਹ ਖੜਾ ਹੋ ਗਿਆ, ਸਰਕਾਰੀ ਹਸਪਤਾਲਾਂ ਦੇ ਵਿੱਚ ਹੋ ਰਹੀ ਕੁਰਬਲ ਦਾ ਮਸਲਾ, ਕਿੰਨੇ ਜਿਹੜੇ ਜੀ ਉਹ ਮਸਲੇ ਨੇ ਉਠਾ ਸਕਦੇ ਨੇ ਜਾਂ ਨਹੀਂ, ਕਿੰਨੇ ਪਹੁੰਚਦੇ ਨੇ ਉੱਥੇ ਵਿਰੋਧੀ ਧਿਰਾਂ ਵਾਲੇ। ਇਹ ਵੀ ਬਹੁਤ ਵੱਡਾ ਜੀ ਪੁਆਇੰਟ ਹੈ। ਜੇ ਇਸ ਵੇਲੇ ਕੋਈ ਰਾਹਤ ਦੀ ਸਾਹ ਲੈ ਰਿਹਾ ਹੋਊਗਾ ਤਾਂ ਉਹ ਮੁੱਖ ਮੰਤਰੀ ਹੋਣਗੇ। ਚਫੇਰਿਓਂ ਘਿਰੇ ਹੋਇਆਂ ਨੂੰ ਇਉਂ ਲੱਗਦਾ ਕਮ ਸੇ ਕਮ ਵਿਰੋਧੀ ਧਿਰ ਘੇਰਨ ਦੇ ਵਾਸਤੇ ਉੱਥੇ ਸਟਰੋਂਗ ਨਹੀਂ ਹੋਊ ਜੀ। ਕੁਛ ਤਾਂ ਹੈ। ਤੇ ਅੱਗੇ ਜੈਡ ਸਿਕਿਉਰਿਟੀ ਵਾਲੇ ਜੇ ਸਮੇਧ ਸੈਣੀ ਦੀ ਗੱਲ ਕਰੀਏ ਤਾਂ ਪੁਲਿਸ ਕੋਲੋਂ ਹੀ ਗਵਾਚ ਗਿਆ। ਦੇਖੋ, ਇਹ ਆਪਣੇ ਆਪ ਦੇ ਵਿੱਚ ਸਵਾਲੀਆ ਚਿੰਨ੍ਹ ਨੇ। ਕੁਝ ਜਿਹੜੀ ਬਹਿਸ ਹੋਈ ਅਦਾਲਤ ਦੇ ਵਿੱਚ ਕੱਲ ਮੋਹਾਲੀ ਦੇ ਵਿੱਚ 3 ਘੰਟੇ, ਔਰ 3 ਘੰਟੇ ਬਹੁਤ ਤੁਸੀਂ ਕਹ ਲਓ ਕਿ ਤਿੱਖੀ ਬਹਿਸ ਜਿਹੜੀ ਸੀ ਉਹ ਹੋਈ ਸਮੇਧ ਸੈਣੀ ਦੇ ਵਕੀਲ APS ਦਿਓਲ ਦੇ ਵਿਚਾਲੇ ਤੇ ਜਿਹੜੇ ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਦੇ ਵਿਚਾਲੇ। ਇਹਦੇ ਇੱਕ ਪੱਖ ਜਿਹੜਾ ਸੀਗਾ ਜੀ ਉਹ ਵੱਡਾ ਨਿਕਲ ਕੇ ਇਹ ਸਾਹਮਣੇ ਆਇਆ ਕਿ ਸਮੇਧ ਸੈਣੀ ਦੇ ਵਕੀਲਾਂ ਨੇ ਇੱਕ ਐਪਲੀਕੇਸ਼ਨ ਜਿਹੜੀ ਜੀ ਉਹ ਲਾਈ, ਔਰ ਐਪਲੀਕੇਸ਼ਨ ਦੇ ਵਿੱਚ ਕੁਝ ਫੋਟੋ ਕਾਪੀਆਂ ਲਾਈਆਂ। ਇਹ ਕਿਹਾ ਕਿ ਆਹ ਜਿਹੜੀ ਫਾਈਲ ਹੈ ਇਹਨੂੰ ਲਿਆਂਦਾ ਜਿਹੜਾ ਜੀ ਰਿਕਾਰਡ ਦੇ ਉੱਤੇ ਲਿਆਂਦਾ ਜਾਵੇ। ਜਿਹੜੇ ਜੱਜ ਸਾਹਿਬ ਸੀ ਉਹਨਾਂ ਨੇ ਇਹ ਗੱਲ ਕਹੀ ਵੀ ਜੇ ਇਹ ਜਿਹੜੀ ਤੁਸੀਂ ਫਾਈਲ ਦੇ ਉੱਤੇ ਰਿਕਾਰਡ ਦੇ ਉੱਤੇ ਫਾਈਲ ਲਵਾਉਣੀ ਸੀ ਤੇ ਤੁਸੀਂ ਇਹਦੀ ਜਿਹੜੀ ਅਟੈਸਟਡ ਕਾਪੀ ਆ ਉਹ ਅਪਲਾਈ ਕਿਉਂ ਨਹੀਂ ਕੀਤੀ? ਇਹ ਤੁਸੀਂ ਸਕੈਨ ਕੀਤੀਆਂ ਹੋਈਆਂ ਫੋਟੋ ਕਾਪੀਆਂ ਇਹਦੇ ਚ ਕਿਉਂ ਲਾਈਆਂ? ਤੇ ਜੇ ਫੋਟੋ ਕਾਪੀਆਂ ਤੁਸੀਂ ਸਕੈਨ ਕੀਤੀਆਂ ਹੋਈਆਂ ਲਾਈਆਂ, ਇਹ ਤਾਂ ਤਫਤੀਸ਼ ਦਾ ਪਾਰਟ ਹੈ, ਤੁਹਾਡੇ ਕੋਲ ਇਹ ਕਿੱਥੋਂ ਆਈਆਂ? ਜਦੋਂ ਇੰਨੀ ਗੱਲ ਜਿਹੜੀ ਦੀ ਹੋਈ ਤੇ ਇਹ ਝੱਟ ਦੇਣੀ ਇਹਨਾਂ ਨੇ ਉਹ ਐਪਲੀਕੇਸ਼ਨ ਜਿਹੜੀ ਆ ਉਹ ਵਾਪਸ ਲੈ ਲਈ। ਮਤਲਬ ਕਿ ਵੀ ਇਦੋਂ ਉੱਪਰ ਕਿਤੇ ਗੱਲ ਨਾ ਨਿਕਲੇ।
ਜਿਹੜੀਆਂ ਕਾਲੀਆਂ ਭੇਡਾਂ ਨੇ ਉਹ ਤਫਤੀਸ਼ ਵਾਲੀ ਫਾਈਲ ਜਿਹੜੀ ਉਹਨਾਂ ਨੇ ਉਹਦੀ ਫੋਟੋਕਾਪੀ ਕਰਕੇ ਸੁਮੇਧ ਸੈਣੀ ਨੂੰ ਦਿੱਤੀ ਹੋਈ ਆ। ਇਹਦਾ ਜਿਹੜਾ ਜੀ ਵੱਡਾ ਪੁਆਇੰਟ ਇਹ ਸੀਗਾ। ਹੁਣ ਜਿਹੜੀ SIT ਆ ਉਹਦੇ ਉੱਤੇ ਇੱਕ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਖੜਾ ਕਿ 2 ਦਿਨ ਪਹਿਲਾਂ ਉਹਨੂੰ ਮਿਲੇ, ਕਿਉਂਕਿ ਫਰਾਈਡੇ ਨੂੰ ਇਹ ਦਿੱਤਾ ਸੀਗਾ, ਪਿਛਲੇ ਫਰਾਈਡੇ ਨੂੰ ਉਹਨੂੰ ਨੋਟਿਸ ਦੇ ਦਿੱਤਾ ਸੀ, 3 ਦਿਨ ਵਾਲਾ ਉਹ ਖਤਮ ਹੋ ਗਿਆ। ਜਿਹੜੀ ਅਦਾਲਤ ਹੈ ਉਹਨੇ ਸਾਰਾ ਮਾਮਲਾ ਸੁਣ ਲਿਆ, ਉਹਨੇ ਉਹਦੀ ਗ੍ਰਿਫਤਾਰੀ ਦੇ ਉੱਤੇ ਸਟੇ ਨਹੀਂ ਦਿੱਤੀ। ਇਹ ਕਿਹਾ ਕਿ ਮੈਂ 29 ਤਰੀਕ ਨੂੰ ਫੈਸਲਾ ਸੁਣਾਊਂ ਸ਼ਨੀਚਰਵਾਰ ਨੂੰ, ਕੱਲ੍ਹ ਨੂੰ। ਕੀ ਫੈਸਲਾ ਆਉਂਦਾ? ਜੇ ਇਹਦੇ ਉੱਤੇ ਇੰਟਰਮ ਬੇਲ ਨਹੀਂ ਮਿਲੀ, ਗ੍ਰਿਫਤਾਰੀ ਤੇ ਸਟੇ ਨਹੀਂ ਲੱਗੀ, ਤੇ ਲਗਭਗ ਤੈਅ ਆ ਉਹਦੀ ਅਰਜ਼ੀ ਜਿਹੜੀ ਹੈ ਜੀ ਇਹ ਕੈਂਸਲ ਹੋਣੀ ਆ, ਮਤਲਬ ਕਿ ਉਹਨੂੰ ਜ਼ਮਾਨਤ ਨਹੀਂ ਮਿਲਣੀ। ਅੱਜ ਦਾ ਦਿਨ ਅਹਿਮ ਹੈ। ਇੱਥੇ ਜਿਹੜੀ ਸਿੱਟ ਦੇ ਮੈਂਬਰ ਬਿਕਰਮਜੀਤ ਸਿੰਘ ਬਰਾੜ ਜਿਹੜੇ ਜੀ ਉਹ ਵੀ ਹਾਜ਼ਰ ਸੀ, ਸੁਣਿਆ ਸਾਰਾ ਕੁਝ ਉਹਨਾਂ ਨੇ ਵੀ। ਹੁਣ ਜਿਹੜੀ ਸਿੱਟ ਹੈ ਉਹ ਕੀ ਕਰਦੀ ਹੈ ਇਸ ਮਸਲੇ ਦੇ ਵਿੱਚ, ਇਹ ਸਭ ਤੋਂ ਵੱਡਾ ਪੁਆਇੰਟ ਹੈ। ਸੁਮੇਧ ਸੈਣੀ ਜਿਹੜੇ ਸਾਬਕਾ DGP ਹੈ, ਹਮੇਸ਼ਾ ਕੰਟਰੋਵਰਸ਼ੀਅਲ ਰਿਹਾ, ਬਾਦਲ ਪਰਿਵਾਰ ਦਾ ਖਾਸ ਚਹੇਤਾ, ਉਹਦੇ ਕੋਲੇ Z ਸਿਕਿਉਰਿਟੀ ਹੈ। Z ਸਿਕਿਉਰਿਟੀ ਵਾਲਾ ਬੰਦਾ, ਕਿਉਂਕਿ ਜਿਹੜੇ ਉਹਦੇ Z ਸਿਕਿਉਰਿਟੀ ਦੇ ਵਿੱਚ ਆਫਿਸਰ ਹੁੰਦੇ ਆ, ਚਾਹੇ ਉਹ ਹੇਠਲੇ ਲੈਵਲ ਦੇ ਚਾਹੇ ਉੱਪਰਲੇ ਲੈਵਲ ਦੇ, ਉਹ ਲਗਾਤਾਰ ਸੰਪਰਕ ਦੇ ਵਿੱਚ ਹੁੰਦੇ ਆ ਜੀ ਆਪਣੇ ਹੈੱਡ ਆਫਿਸ ਦੇ ਨਾਲ। ਇਹੀ ਮਤਲਬ ਹੈ Z ਸਿਕਿਉਰਿਟੀ ਦਾ। ਕੋਈ ਕਿਸੇ ਜਗ੍ਹਾ ਦੇ ਉੱਤੇ ਕੋਈ ਮੁਸ਼ਕਲ ਪੈ ਗਈ, ਮੁਸੀਬਤ ਪੈ ਗਈ, ਉਹਨਾਂ ਨੇ ਝੱਟ ਦੇਣੀ ਉਹਨਾਂ ਨੂੰ ਇਨਫੋਰਮ ਕਰਨਾ ਹੁੰਦਾ। ਇਹਦੇ ਚ ਦੋ ਸਵਾਲ ਨੇ ਜਿਹੜੇ ਵੀ, ਜੇ ਗਾਇਬ ਹੋਇਆ, ਲੱਭ ਨਹੀਂ ਰਿਹਾ, ਤਾਂ ਉਹ Z ਸਿਕਿਉਰਿਟੀ ਦੇ ਨਾਲ ਗਿਆ, ਉਹਨੂੰ ਨਾਲ ਲੈ ਕੇ ਗਿਆ, ਤੇ ਉਹ ਸੰਪਰਕ ਦੇ ਵਿੱਚ ਕਿਉਂ ਨਹੀਂ? ਜੇ ਉਹ ਇਕੱਲਾ ਗਿਆ, ਜਿਹੜੀ Z ਸਿਕਿਉਰਿਟੀ ਛੱਡ ਗਿਆ, ਤੇ ਫਿਰ ਇਹਦਾ ਮਤਲਬ ਉਹ ਇਕੱਲਾ ਕਿਤੇ ਵੀ ਜਾ ਸਕਦਾ, ਉਹਨੂੰ ਸਿਕਿਉਰਿਟੀ ਦੀ ਕੋਈ ਜ਼ਰੂਰਤ ਜਿਹੜੀ ਉਹ ਨਹੀਂ ਹੈਗੀ। ਕਾਹਦੇ ਲਈ ਉਹਨੂੰ Z ਸਿਕਿਉਰਿਟੀ ਜਿਹੜੀ ਆ ਉਹ ਦਿੱਤੀ ਹੋਈ ਹੈ? ਜੇ ਦੋਨੋਂ ਗੱਲਾਂ ਨਹੀਂ, ਤੇ ਉਹਨੂੰ ਫਿਰ ਬਚਾਉਣ ਵਾਲੀਆਂ ਜਿਹੜੀਆਂ ਜੀ ਉਹ ਤਾਕਤਾਂ ਕਿਹੜੀਆਂ ਨੇ? ਇਹ ਵੱਡੇ ਸਵਾਲ ਨੇ। ਅੱਜ ਦਾ ਦਿਨ ਜਿਹੜਾ ਜੀ ਉਹ ਅਹਿਮ ਹੋਊਗਾ SIT ਦੇ ਵਾਸਤੇ ਵੀ, ਕਿ ਕੱਲ ਨੂੰ ਅਦਾਲਤ ਦਾ ਫੈਸਲਾ ਆਉਣ ਤੋਂ ਪਹਿਲਾਂ, ਕਿਉਂਕਿ SIT ਦੀ ਖਿਚਾਈ ਵੀ ਆਉਂਦੇ ਦਿਨਾਂ ਦੇ ਦੌਰਾਨ ਹੋ ਜਾਣੀ ਆ ਅਦਾਲਤ ਦੇ ਵਿੱਚ, ਕਿ ਉਹਨੇ ਕਿੱਥੇ ਕਿੱਥੇ ਛਾਪੇਮਾਰੀ ਕੀਤੀ ਹੈ। ਕੁਝ ਸੂਤਰ ਜਿਹੜੇ ਜੀ ਉਹ ਇਹ ਦੱਸ ਰਹੇ ਆ ਕਿ SIT ਨੇ ਟੀਮਾਂ ਬਣਾਈਆਂ ਨੇ, ਰਾਤ ਛਾਪੇਮਾਰੀ ਕੁਝ ਥਾਵਾਂ ਦੇ ਉੱਤੇ ਹੋਈ ਆ। ਇਹ ਨਹੀਂ ਪਤਾ ਸੁਮੇਧ ਸੈਣੀ ਕਿੱਥੇ ਆ। ਜਿਹੜੀ ਉਹਨੂੰ ਇੰਟਰਮ ਬੇਲ ਮਿਲੀ ਹੋਈ ਆ ਹਾਈ ਕੋਰਟ ਤੋਂ, ਜਿਹੜੇ 3 ਦਿਨ ਦਾ ਨੋਟਿਸ ਜਿਹੜਾ ਦੇਣਾ ਸੀ, ਉਸ ਮਾਮਲੇ ਦੇ ਵਿੱਚ ਵੀ ਉਹ ਇੱਕ ਕੰਡੀਸ਼ਨ ਆ ਉਹਦੇ ਵਿੱਚ ਕਿ ਉਹ ਸ਼ਹਿਰ ਛੱਡ ਕੇ ਨਹੀਂ ਜਾ ਸਕਦਾ ਬਿਨਾਂ ਅਦਾਲਤ ਨੂੰ ਦੱਸਿਆ। ਜੇ ਉਹ ਸ਼ਹਿਰ ਦੇ ਵਿੱਚ ਨਹੀਂ, ਤਾਂ ਉਹ ਜਿਹੜੀ ਕੰਡੀਸ਼ਨ ਆ ਉਹ ਵੀ ਫਿਰ ਭੰਗ ਹੋਈ ਹੈ ਜੀ। ਅੱਗੇ ਪਾਵਨ ਸਰੂਪਾਂ ਬਾਰੇ ਅੰਤਰਿਮ ਕਮੇਟੀ ਨੇ ਕੀ ਫੈਸਲਾ ਦਿੱਤਾ? ਦੇਖੋ, ਇਹ ਫਸਿਆ ਹੋਇਆ ਨੇ ਗੋਗਲੂਆਂ ਤੋਂ ਮਿੱਟੀ ਝਾੜੀ ਹੈ, ਕਿਉਂਕਿ ਮਾਮਲਾ ਭਖਿਆ ਹੋਇਆ ਜੀ। ਮਾਮਲਾ ਕੋਈ ਨਵਾਂ ਨਹੀਂ ਹੈਗਾ। 16 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੌਣ ਸੀ, ਚੀਫ ਸੈਕਟਰੀ ਕੌਣ ਸੀ, ਅਕਾਲ ਤਖਤ ਦਾ ਜਥੇਦਾਰ ਕੌਣ ਸੀ, ਅਕਾਲੀ ਦਲ ਬਾਦਲ ਦਾ ਪ੍ਰਧਾਨ ਕੌਣ ਸੀ, ਇਹ ਸਾਰੀਆਂ ਗੱਲਾਂ ਉਹਦੇ ਵਿੱਚ ਬੜੀਆਂ ਅਹਿਮ ਨੇ। ਅਜੇ ਤੱਕ ਤਾਂ ਇਹੀ ਨਹੀਂ ਪਤਾ ਲੱਗ ਰਿਹਾ ਕਿ ਸਰੂਪ ਜਿਹੜੇ ਆ ਉਹ ਗਾਇਬ ਕਿੰਨੇ ਹੋਏ ਆ। 267 ਆਉਂਦਾ ਸੀ। ਜਿੱਦਣ ਜਥੇਦਾਰ ਸਾਹਿਬ ਨੇ ਇੱਕ ਲਿਖੀ ਹੋਈ ਚਿੱਠੀ ਗਾਂ ਜਿਹੜੀ ਦੀ ਉਹ ਦਿੱਤੀ ਆ ਮੀਡੀਆ ਵਾਲਿਆਂ ਨੂੰ, ਜਿਹਦੇ ਤੇ ਜਿਹੜੀ ਅਕਾਲ ਤਖਤ ਦੇ ਲੈਟਰ ਹੈਡ ਤੇ ਨਹੀਂ, ਹੇਠਾਂ ਜਥੇਦਾਰਾਂ ਦੇ ਸਾਈਨ ਨਹੀਂ, ਜੇ ਆਪਾਂ ਉਹਦੀ ਮੰਨ ਲਈਏ, ਉਹ ਕਹਿੰਦੇ ਆ 328 ਆ। ਜੇ ਉਹਦੇ ਵਿੱਚ ਜਿਹੜੇ ਵੇਰਵੇ ਦਿੱਤੇ ਆ ਡਿਟੇਲ, ਉਹਨਾਂ ਵੇਰਵਿਆਂ ਦੇ ਹਿਸਾਬ ਦੇ ਨਾਲ ਕੈਲਕੂਲੇਟ ਕਰੀਏ ਤੇ ਇਹ ਕੋਈ 400 ਤੋਂ ਉੱਪਰ ਬਣਦੇ ਆ ਜੀ, 412-13 ਦੇ ਕਰੀਬ ਬਣ ਜਾਂਦੇ ਆ। ਹੁਣ 267 ਨੰਬਰ ਕਿੱਥੋਂ ਆਇਆ? 328 ਵਕੀਲ ਕਮੇਟੀ ਨੇ ਕਿੱਥੋਂ ਕੱਢ ਲਿਆ? ਜਿਹੜੇ ਤੇਲੰਗਾਨਾ ਤੋਂ ਵਕੀਲ ਲਿਆ ਕੇ ਜਾਂਚ ਕਰਵਾਈ ਗਈ। ਤੇ ਜਿਹੜੇ ਜਥੇਦਾਰ ਸਾਹਿਬ ਕੈਲਕੂਲੇਸ਼ਨ ਦੱਸ ਰਹੇ ਆ, ਉਹ ਕੈਲਕੂਲੇਸ਼ਨਾਂ ਕਿੱਥੋਂ ਆਈਆਂ ਜੀ? ਇਹ ਬਹੁਤ ਵੱਡਾ ਸਵਾਲ ਹੈ। ਤੇ ਓਵਰਆਲ ਜਿੰਨੇ ਵੀ ਸੀ, ਤੁਸੀਂ 267 ਮੰਨ ਲਓ, 328 ਮੰਨ ਲਓ, 412 413 ਜਿਹੜੇ ਜੀ ਉਹ ਮੰਨ ਲਓ, ਜਿੰਨੇ ਵੀ ਸੀਗੇ, ਚਲੋ ਇਸ ਪਾਸੇ ਤੁਸੀਂ ਨਾ ਜਾਓ, ਉਹ ਗਏ ਕਿੱਥੇ? ਇਹ ਸਭ ਤੋਂ ਵੱਡਾ ਸਵਾਲ ਹੈ। ਜਥੇਦਾਰ ਸਾਹਿਬ ਜਾਂ ਜਿਹੜੀ ਉਹ ਵਕੀਲ ਕਮੇਟੀ ਆ ਜਿਹਨੇ ਇਹ ਲੰਮੀ ਚੌੜੀ ਰਿਪੋਰਟ ਦਿੱਤੀ, ਵਾਰਾ ਤਾਂ ਇਹ ਕੀਤਾ ਗਿਆ ਸੀਗਾ ਨਾ ਕਿ ਇੱਕ ਰਿਟਾਇਰਡ ਜੱਜ ਤੋਂ ਇਹਦੀ ਜਾਂਚ ਕਰਾਈ ਜਾਊਗੀ। ਕਰਾਈ ਗਈ ਇੱਕ ਵਕੀਲ ਤੋਂ, ਉਹ ਵੀ ਉਹ ਤੇਲੰਗਾਨਾ ਤੋਂ ਲਿਆ ਕੇ। ਪੰਜਾਬ ਦੇ ਵਿੱਚ ਕੋਈ ਵਕੀਲ ਨਹੀਂ ਲੱਭਿਆ ਸਿੱਖ, ਨਾ ਪੰਜਾਬ ਦੇ ਵਿੱਚ ਕੋਈ ਰਿਟਾਇਰਡ ਸਿੱਖ ਜੱਜ ਲੱਭਿਆ। ਅੱਗੋਂ ਅੰਤਰਿਮ ਕਮੇਟੀ ਨੇ ਪਹਿਲਾਂ ਜਥੇਦਾਰ ਸਾਹਿਬ ਦੇ ਪਾਲੇ 'ਚ ਗੇਂਦ ਸੁੱਟੀ ਸੀ। ਜਥੇਦਾਰ ਸਾਹਿਬ ਨੇ ਉਹ ਚਿੱਠੀ ਜਾਰੀ ਕਰਕੇ ਅੰਤਰਿਮ ਕਮੇਟੀ ਦੇ ਪਾਲੇ 'ਚ ਸੁੱਟਤੀ। ਅੰਤਰਿਮ ਕਮੇਟੀ ਨੇ ਜਿਹੜਾ ਫੈਸਲਾ ਲਿਆ, 12 ਕਰਮਚਾਰੀ ਨੇ, ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕੀਤੀ। 5 ਕਰਮਚਾਰੀਆਂ ਨੂੰ ਬਰਖਾਸਤ ਕੀਤਾ ਗਿਆ, 5 ਨੂੰ ਮੁਅੱਤਲ ਕੀਤਾ ਗਿਆ। SS ਕੋਹਲੀ ਚਾਰਟਰਡ ਅਕਾਊਂਟੈਂਟ ਕੰਪਨੀ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ, ਜਿਹੜੀ 1 ਦਹਾਕੇ ਤੋਂ ਇਹ ਸੇਵਾ ਦੇ ਰਹੀ ਸੀ। ਸਭ ਨੂੰ ਪਤਾ ਹੈ ਕਿ ਇਹ ਜਿਹੜੀ ਚਾਰਟਰਡ ਕੰਪਨੀ ਆ, ਜਿਹਨੂੰ ਕਰੋੜਾਂ ਰੁਪਏ ਦਿੱਤੇ ਜਾ ਰਹੇ ਸੀ, ਅਸਲ ਦੇ ਵਿੱਚ ਇਹ ਕਿਉਂ ਦਿੱਤੇ ਜਾ ਰਹੇ ਸੀ SGPC ਤੋਂ? ਕਿਉਂਕਿ
ਉਹ ਵੱਡੇ ਪਰਿਵਾਰ ਦਾ ਵੀ ਸਾਰਾ ਅਕਾਊਂਟੈਂਟ ਦਾ ਕੰਮ ਸੰਭਾਲਦੀ ਸੀ। ਤਨਖਾਹ ਇੱਧਰੋਂ ਗੋਲਕ ਵਾਲੇ ਪਾਸੇ ਤੋਂ ਕੰਮ ਉਹਨਾਂ ਦਾ ਜਿਹੜਾ ਦੀ ਉਹ ਸੰਭਾਲਦੇ ਸੀਗੇ। ਇਹਦੇ ਵਿੱਚ ਇਹ ਕਿਹਾ ਗਿਆ ਕਿ 75% ਦੀ ਵਸੂਲੀ ਲਈ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ। ਜਲਦਸਾਜ਼ੀ ਦਾ ਠੇਕਾ ਰੱਦ ਕਰ ਦਿੱਤਾ ਗਿਆ। ਇੱਕ ਜਿਹੜੇ ਮੁੱਖ ਸਕੱਤਰ ਨੇ ਡਾਕਟਰ ਰੂਪ ਸਿੰਘ ਹੋਰੀ ਪਿਛਲੇ ਦਿਨੀ ਲੰਮੀ ਛੁੱਟੀ ਤੇ ਚਲੇ ਗਏ ਸੀ। ਉਹਨਾਂ ਨੇ ਇਹ ਕਹਿੰਦੇ ਜੀ ਕਿ ਮੈਂ ਇਖਲਾਕੀ ਤੌਰ ਦੇ ਉੱਤੇ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ। ਚਲੋ ਕਿਸੇ 'ਚ ਮਾੜਾ ਮੋਟਾ ਇਖਲਾਕ ਬਚਦਾ ਤੇ ਉਹਨੂੰ ਵੀ ਇੰਨੀ ਕੁ ਤਾਂ ਜਿਹੜੀ ਉਹ ਸ਼ਾਬਾਸ਼ ਦੇ ਦੇਣੀ ਚਾਹੀਦੀ ਆ ਵੀ ਇਹ ਲਫ਼ਜ਼ ਬੜੀ ਦੇਰ ਬਾਅਦ ਸੁਣਿਆ ਇਸ ਸੰਸਥਾ ਦੇ ਵਿੱਚ। ਉਹਨਾਂ ਨੇ ਇਹ ਅਸਤੀਫਾ ਜਿਹੜਾ ਉਹ ਦੇ ਦਿੱਤਾ। ਇਹਦੇ 'ਚ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਨੂੰ ਲਾਪਰਵਾਹੀ ਵਰਤਣ ਦਾ ਦੋਸ਼ੀ ਪਾਇਆ ਗਿਆ। ਇਹ ਕਿਹਾ ਗਿਆ ਕਿ ਉਹਦੇ ਸਮੇਂ ਦੇ ਵਿੱਚ ਪਾਵਨ ਸਰੂਪ ਘਟੇ। ਜੇ ਹੁਣ ਕਿਸੇ ਨੂੰ ਭੁੱਲ ਨਾ ਗਿਆ ਹੋਵੇ ਕਿ ਚੀਫ ਸਕੱਤਰ ਹਰਚਰਨ ਸਿੰਘ ਹੋਰੀ ਕੌਣ ਨੇ, ਉਹਨੂੰ ਕੌਣ ਲਿਆਏ ਸੀ। 5 ਲੱਖ ਰੁਪਏ ਆ ਤਨਖਾਹ ਉਹਨੂੰ ਦਿੱਤੀ ਜਾਂਦੀ। 5 ਲੱਖ ਰੁਪਏ ਤਨਖਾਹ ਦੇ ਉੱਤੇ ਚੀਫ ਸਕੱਤਰ ਉਹਨੂੰ ਕਿਉਂ ਲਿਆ ਕੇ ਲਾਇਆ ਗਿਆ ਸੀ, ਇਹ ਬਹੁਤ ਵਾਰੀ ਮਸਲਾ ਚੱਲਦਾ ਰਿਹਾ। ਉਹ ਫਿਰ ਛੱਡ ਕਿਉਂ ਗਿਆ ਜੀ ਉਸ ਟਾਈਮ ਦੇ ਉੱਤੇ। ਉਹਨੇ ਇੱਕ ਕਿਤਾਬ ਵੀ ਲਿਖੀ ਹੈ ਪਿੱਛੇ ਜੇ, ਉਹਦੇ ਵਿੱਚ ਵੀ ਬੜੇ ਸਾਰੇ ਉਹਨੇ ਖੁਲਾਸੇ ਜਿਹੜੇ ਆ ਜੀ ਉਹ ਕੀਤੇ ਆ। ਸ਼ਾਇਦ ਇਸ ਕਰਕੇ ਉਹ ਖੁਲਾਸਿਆਂ ਦੀ ਵਜ੍ਹਾ ਕਰਕੇ ਉਹਨੂੰ ਵੀ ਇਹਦੇ ਵਿੱਚ ਜਿਹੜਾ ਜੀ ਉਹ ਧਰਿਆ ਗਿਆ ਨਾਲ। ਜੇ ਉਦੋਂ ਦਾ ਜਿਹੜਾ ਚੀਫ ਸਕੱਤਰ ਆ ਜੀ ਉਹ ਜ਼ਿੰਮੇਵਾਰ ਹੈ, 16 ਦੇ ਵਿੱਚ ਲੱਗਿਆ। ਸਵਾਲ ਇਹ ਹੈ 16 ਤੋਂ ਬਾਅਦ 17, 17 ਤੋਂ ਬਾਅਦ 18, 18 ਤੋਂ ਬਾਅਦ 19, 19 ਤੋਂ ਬਾਅਦ 20 ਜਿਹੜੇ ਵੀ ਚੀਫ ਸਕੱਤਰ ਜਿਹੜੇ ਦੀ ਆਏ ਜਾਂ ਜਿਹੜੇ ਅਹੁਦੇਦਾਰ ਸੀ ਉਹ ਇਸ ਮਾਮਲੇ ਨੂੰ ਦੱਬ ਕੇ ਕਿਉਂ ਬੈਠੇ ਰਹੇ ਉਦੋਂ ਤੱਕ ਜਦੋਂ ਤੱਕ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਹੋਰਾਂ ਦੀ ਜਿਹੜੀ ਸੰਸਥਾ ਹੈ ਉਹਨੇ ਇਸ ਮਾਮਲੇ ਨੂੰ ਵੱਡੇ ਪੱਧਰ ਦੇ ਉੱਤੇ ਨਹੀਂ ਚੁੱਕ ਲਿਆ। ਇਹਨਾਂ ਗੱਲਾਂ ਦੇ ਜਵਾਬ ਭਾਈਚਾਰੇ ਨੂੰ ਸ਼ਾਇਦ ਹੋ ਸਕਦਾ ਜੀ ਕਦੀ ਮਿਲਣ ਨਾ। ਕੋਸ਼ਿਸ਼ ਪੂਰੀ ਕੀਤੀ ਜਾ ਰਹੀ ਆ ਕਿ ਇਹਨੂੰ ਕਿਸੇ ਤਰੀਕੇ ਨਾਲ ਦਬਾ ਦਿੱਤਾ ਜਾਵੇ ਇਸ ਗੱਲ ਨੂੰ। ਫਿਰ ਕਹੂੰਗਾ ਜੀ ਕਿ ਸਵਾਲਾਂ ਦਾ ਸਵਾਲ ਇਹ ਆ, ਬਾਕੀ ਸਾਰਾ ਕੁਝ ਛੱਡ ਦਿਓ ਕਿ ਜਿਹੜੇ ਸਰੂਪ ਜਿੰਨੇ ਵੀ ਸੀਗੇ ਉਹ ਆਖਰ ਗਏ ਕਿੱਥੇ, ਲਾਪਤਾ ਹੋਏ। ਕੁਛ ਤਾਂ ਉਹਦੀ ਪੈੜ ਨੱਪੀ ਗਈ ਹੋਊਗੀ ਨਾ, ਫਲਾਂ ਜਗ੍ਹਾ ਦਿੱਤੇ ਗਏ, ਉਹ ਕਿੱਥੇ ਗਏ? ਸਭ ਤੋਂ ਵੱਡਾ ਸਵਾਲ ਇਹ ਹੈ। ਪਤਾ ਤਾਂ ਹੈਗਾ ਪਰ ਦੱਸਣਾ ਨਹੀਂ ਨਾ ਇਹਨਾਂ ਨੇ। ਅੱਗੇ ਗੱਲ ਕਰਦੇ ਆ ਲੋਕਾਂ ਦੀ। ਲੋਕ ਭੱਜ ਰਹੇ ਆ ਸਰਕਾਰੀ ਹਸਪਤਾਲਾਂ ਤੋਂ ਡਰਦੇ ਮਾਰੇ, ਉੱਥੇ ਟੈਸਟ ਹੀ ਨਹੀਂ ਕਰਵਾ ਰਹੇ। ਦੇਖੋ ਇਹ ਹੈ ਕਿ ਹੁਣ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਕਦੀ ਇਸ ਗੱਲ ਦੀ ਸਮਝ ਆਊਗੀ ਜਾਂ ਨਹੀਂ, ਇਹ ਬਹੁਤ ਵੱਡਾ ਸਵਾਲ ਹੈ ਕਿ ਉਹਨਾਂ ਨੇ ਆਪਣੇ ਹੱਥੀਂ ਆਪਣਾ ਢਾਂਚਾ ਉਜਾੜ ਲਿਆ। ਆਟਾ ਦਾਲ ਸਕੀਮਾਂ ਦੇ ਵਿੱਚ ਉਜਾੜ ਲਿਆ, ਮੁਫਤ ਵਾਲੀਆਂ ਸਕੀਮਾਂ ਦੇ ਵਿੱਚ ਜਿਹੜਾ ਦੀ ਉਹ ਉਜਾੜ ਲਿਆ। ਇਹ ਦੋ ਢਾਂਚੇ ਜਿਹੜੇ ਕਿਸੇ ਵੀ ਨਾਗਰਿਕ ਦੀ ਮੁੱਢਲੀ ਲੋੜ ਹੁੰਦੇ ਆ ਤੇ ਸਰਕਾਰਾਂ ਨੂੰ ਉਹ ਪ੍ਰੋਵਾਈਡ ਕਰਨੇ ਜਿਹੜੀ ਦੀ ਉਹ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਉਹ ਚਾਹੇ ਸਿਹਤ ਦਾ ਢਾਂਚਾ ਹੈ ਤੇ ਚਾਹੇ ਸਿੱਖਿਆ ਦਾ ਜਿਹੜਾ ਉਹ ਢਾਂਚਾ ਹੈ। ਇਹ ਦੋ ਢਾਂਚੇ ਹੁੰਦੇ ਆ। ਹੁਣ ਸਵਾਲ ਇਹ ਆ ਕਿ ਇਹ ਦੋਨੋਂ ਢਾਂਚੇ ਤਬਾਹ ਕਰ ਲਏ। ਅੱਜ ਪੰਜਾਬ ਦੇ ਵਿੱਚ ਜਿਹੜੀ ਐਜੀਟੇਸ਼ਨ ਹੈ ਉਹ ਚੱਲ ਰਹੀ ਹੈ ਦੋ ਚੀਜ਼ਾਂ ਦੇ। ਐਜੀਟੇਸ਼ਨ ਚਲੋ ਇੱਕ ਚੀਜ਼ ਦੇ ਉੱਤੇ ਚੱਲ ਰਹੀ ਹੈ, ਉਹ ਹੈਗੀ ਜਿਹੜੇ ਪ੍ਰਾਈਵੇਟ ਸਕੂਲਾਂ ਵਾਲਾ ਮਸਲਾ ਕਿ ਉਹਦੇ ਉੱਤੇ ਜਿਹੜੀਆਂ ਫੀਸਾਂ ਨਹੀਂ ਦਿੱਤੀਆਂ ਜਾ ਰਹੀਆਂ। ਦੂਜਾ ਜਿਹੜਾ ਜਿਹਦਾ ਚਰਚਾ ਹੁੰਦਾ ਉਹ ਢਾਂਚਾ ਹੈਗਾ ਜੀ ਜਿਹੜੇ ਇਹ ਸਿਹਤ ਵਿਭਾਗ ਹੈ, ਸਰਕਾਰੀ ਹਸਪਤਾਲਾਂ ਦੇ ਹਾਲਾਤ ਜਿਹੜੇ ਜੀ ਉਹ ਕੀ ਨੇ। ਲੋਕਾਂ ਦੇ ਨਿਸ਼ਾਨੇ ਦੇ ਉੱਤੇ ਸਰਕਾਰੀ ਹਸਪਤਾਲ, ਉਹਨਾਂ ਦਾ ਅਮਲਾ ਫੈਲਾ ਹੈ। ਦੇਖੋ ਜਿਹੜਾ ਉੱਥੇ ਕੰਮ ਕਰਦਾ ਅਮਲਾ ਨਾ ਜੀ ਉਹ ਕਸੂਰਵਾਰ ਨਹੀਂ ਗਾ, ਉਹ 1% ਵੀ ਕਸੂਰਵਾਰ ਨਹੀਂ ਗਾ। ਇਸ ਕਰਕੇ ਉਹ ਕੰਮ ਕਰਦੇ ਨੇ। ਇਸ ਢਾਂਚੇ ਦਾ ਸੱਤਿਆਨਾਸ਼ ਕਿਹਨੇ ਕੀਤਾ? ਇਹ ਸਰਕਾਰਾਂ ਨੇ ਕੀਤਾ ਜੀ, ਪਿਛਲੇ ਸਮੇਂ ਦੇ ਦੌਰਾਨ ਕੀਤਾ, ਅੱਜ ਵੀ ਹੋ ਰਿਹਾ। ਲੋਕ ਜਦੋਂ ਇਹ ਮੰਗਾਂ ਹੀ ਰੱਖਣੋਂ ਹਟ ਕੇ ਕਿ ਸਾਡੇ ਏਰੀਏ ਦੇ ਵਿੱਚ ਕੋਈ ਸਰਕਾਰੀ ਹਸਪਤਾਲ ਚਾਹੀਦਾ, ਤੁਸੀਂ ਕਦੀ ਸੁਣਿਆ ਕਿਸੇ ਜਿਹੜੇ ਏਰੀਏ ਦੇ ਨੇ ਇਹ ਮੰਗ ਰੱਖੀ ਹੋਵੇ ਸਾਡੇ ਪਿੰਡ 'ਚ ਡਿਸਪੈਂਸਰੀ ਚਾਹੀਦੀ ਹੈ ਸਰਕਾਰੀ ਔਰ ਉਹਦੇ ਉੱਤੇ ਡਾਕਟਰ ਸਾਨੂੰ ਰੱਖ ਕੇ ਦਿਓ? ਮੰਗਾਂ ਤਾਂ ਇਹ ਹੁੰਦੀਆਂ ਨੇ ਕਿ ਮੰਗਾ ਸਿਓ ਨੇ ਸੁੱਚਾ ਸਿਓ ਨੂੰ ਆਹ ਗੱਲ ਜਿਹੜੀ ਕਹਿਤੀ, ਮੈਂ ਮਤ ਤਾਂ ਕਰੂੰਗਾ ਜੇ ਸੁੱਚਾ ਸਿਓ ਤੇ ਪਰਚਾ ਦਰਜ ਕਰਾਵੇ। ਸੁੱਚਾ ਸਿਓ ਜਿਹੜਾ ਜੀ ਦੂਜੀ ਪਾਰਟੀ ਕੋਲੇ ਚੱਲ ਜਾਂਦਾ ਵੀ ਮੰਗਾ ਸਿਓ ਮੇਰੇ ਖਿਲਾਫ ਕੰਮ ਕਰਦਾ, ਜੇ ਚੌਂਕੀ ਵਾਲਿਆਂ ਨੂੰ ਕਹਿ ਕੇ ਉਹਨੂੰ ਵੋਟਾਂ ਤੋਂ ਇੱਕ ਦਿਨ ਪਹਿਲਾਂ ਚੁਕਾ ਦਿਓ ਤੇ ਮੇਰੀ ਤਾਂ ਫੇਰ ਰਹਿੰਦੀ ਆ, ਨਹੀਂ ਤਾਂ ਮੇਰੀ ਪਿੰਡ ਦੇ ਵਿੱਚ ਜਿਹੜੀ ਉਹ ਰਹਿੰਦੀ ਜੀ। ਇਹਨਾਂ ਚੀਜ਼ਾਂ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਐਸਾ ਵੰਡ ਦਿੱਤਾ ਗਿਆ, ਐਸਾ ਜਿਹੜਾ ਦੀ ਉਹ ਵੰਡ ਦਿੱਤਾ ਗਿਆ, ਉਹ ਭੁੱਲ ਹੀ ਗਏ ਕਿ ਸਾਡੀਆਂ ਲੋੜਾਂ ਕੀ ਨੇ। ਅੱਜ ਹਾਲਾਤ ਜਦੋਂ ਮਹਾਮਾਰੀ ਵਾਲੇ ਆਏ ਤੇ ਲੋਕਾਂ ਦੇ ਸਾਹਮਣੇ ਉਹ ਢੀਚਕ ਮਾਰ ਦਾ ਢਾਂਚਾ ਜਿਹੜਾ ਜੀ ਉਹ ਆ ਗਿਆ, ਜਿਹਦੇ ਵਿੱਚ ਕੰਧਾਂ ਨੇ, ਕੰਧਾਂ ਦੇ ਅੰਦਰ ਕੀ ਆ? ਕੁਛ ਵੀ ਨਹੀਂ ਗਾ। ਤੁਸੀਂ ਦੇਖੋ ਕਿ ਜਿਹੜੀਆਂ ਡਾਕਟਰਾਂ ਨੂੰ ਤਨਖਾਹ ਦਿੱਤੀਆਂ ਜਾ ਰਹੀਆਂ ਨੇ, ਮੈਨੂੰ ਇੱਕ ਦੱਸ ਰਹੇ ਸਨ ਸਰਕਾਰ ਦੇ ਅੰਦਰ ਨੇ, ਕਹਿੰਦੇ ਇਸ਼ਤਿਹਾਰ ਦੇ ਦੇ ਕੇ ਥੱਕ ਗਏ ਆ, ਡਾਕਟਰ ਆਉਂਦੇ ਨਹੀਂ। ਡਾਕਟਰ ਕਿਉਂ ਨਹੀਂ ਆ ਰਹੇ? ਪੰਜਾਬ ਦੇ ਢਾਂਚੇ ਦੇ ਵਿੱਚ ਕਿਉਂ ਨਹੀਂ ਆਉਣਾ ਚਾਹੁੰਦੇ? ਇੱਕ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ।
ਤੁਸੀਂ ਪਹਿਲੀ ਤਾਂ ਗੱਲ ਤੁਸੀਂ ਠੇਕੇ ਤੇ ਰੱਖ ਰਹੇ ਹੋ, ਤਨਖਾਹ ਉਨੀ ਕੁ ਦੇ ਰਹੇ ਹੋ, ਜਦੋਂ ਜਿਹੜੀਆਂ ਮੈਡੀਕਲ ਸਿੱਖਿਆਵਾਂ ਨੇ ਉਹ ਤੁਸੀਂ ਕਿੱਥੇ ਲੈ ਗਏ? ਡਾਕਟਰ ਆਪਣੇ ਧੀ ਪੁੱਤ ਨੂੰ ਬਣਾਉਣਾ ਹੁਣ ਆਮ ਮਾਪੇ ਦਾ ਸੁਪਨਾ ਜਿਹੜਾ ਨਹੀਂ ਰਹਿ ਗਿਆ ਜੀ, ਉਹ ਬਣਾ ਨਹੀਂ ਸਕਦਾ। ਕਰੋੜਾਂ ਰੁਪਏ 'ਚ ਪੈਂਦਾ, ਜੇ ਕਰੋੜਾਂ ਰੁਪਏ 'ਚ ਪੈਂਦਾ ਤਾਂ ਤੁਹਾਡੀ ਨਗੂਣੀ ਦੀ ਤਨਖਾਹ ਦੇ ਉੱਤੇ ਕੰਮ ਕਿਉਂ ਕਰੂਗਾ? ਉਹ ਆਪਣੇ ਕਿਉਂਕਿ ਅਮੀਰਾਂ ਦੇ ਬੱਚੇ ਆ ਰਹੇ ਨੇ ਇਸ ਮਾਮਲੇ 'ਚ, ਉਹ ਆਪਣੇ ਅਮੀਰ ਪਿਓ ਨੂੰ ਕਹਿ ਕੇ ਇੱਕ ਦਿਓ ਕੱਦ ਹਸਪਤਾਲ ਜਿਹੜਾ ਜੀ ਉਹ ਬਣਾਊਗਾ, ਉਹਦੇ ਵਿੱਚ ਕੁਝ ਘੰਟੇ ਜਿਹੜਾ ਜੀ ਉਹ ਕੰਮ ਕਰੂਗਾ। ਇੱਕ ਮਰੀਜ਼ ਦੀ ਜਿਹੜੀ ਫੀਸ ਹੈ ਉਹ 200 ਰੁਪਏ ਤੋਂ ਲੈ ਕੇ 500 ਰੁਪਏ ਤੱਕ ਇਕੱਠੀ ਕਰੂਗਾ, ਔਰ ਸ਼ਾਮ ਨੂੰ ਜੇਬ ਦੇ ਵਿੱਚ ਉਨੇ ਕੁ ਪੈਸੇ ਪਾ ਲੂਗਾ ਜਿੰਨੀ ਤੁਸੀਂ ਉਹਨੂੰ ਤਨਖਾਹ ਦੇਣੀ ਹੈ। ਉੱਥੋਂ ਢਾਂਚਾ ਕਰਕੇ ਲੋਕ ਡਰ ਗਏ ਕਿ ਜੇ ਟੈਸਟ ਪੋਜ਼ਿਟਿਵ ਆ ਗਿਆ ਤੇ ਸਰਕਾਰੀ ਹਸਪਤਾਲ ਦੇ ਅੰਦਰ ਤਾਂ ਹਾਲਾਤ ਬੜੇ ਮਾੜੇ ਆ, ਉੱਥੇ ਅਸੀਂ ਕਰਾਂਗੇ ਕੀ? ਥਾਂ ਥਾਂ ਦੇ ਉੱਤੇ ਲੋਕ ਭੱਜਣ ਲੱਗੇ ਜੀ, ਲੋਕੀ ਇੱਟਾਂ ਵੱਟੇ ਮਾਰਨ ਲੱਗੇ ਜਿਹੜੇ ਟੈਸਟ ਲੈਣ ਵਾਲੇ ਆ। ਉਹਨਾਂ ਵਿਚਾਰਿਆਂ ਦਾ ਕਸੂਰ ਨਹੀਂਗਾ, ਉਹਨਾਂ ਨੂੰ ਇੱਟਾਂ ਵੱਟੇ ਕਿਉਂ ਜਿਹੜਾ ਜੀ ਉਹ ਮਾਰ ਰਹੇ ਨੇ? ਇਹ ਇੱਥੇ ਦਿੜਬੇ ਦੇ ਨੇੜੇ ਪਿੰਡ ਪੈਂਦਾ, ਉੱਥੇ ਜਿਹੜਾ ਜੀ ਉਹਨਾਂ ਨੇ ਇੱਕ ਅਰਜ਼ੀ ਜਿਹੜੀ ਦੀ ਵਾਇਰਲ ਹੋ ਗਈ। ਅਰਜ਼ੀ ਜਿਹੜੀ ਆ ਉਹ ਜਾਫਰਪੁਰ ਪੰਚਾਇਤ ਦੀ ਆ। ਉਹ ਕਹਿੰਦੇ ਕਿ ਪਿੰਡ ਦਾ ਕੋਈ ਬੰਦਾ ਸੈਂਪਲ ਨਹੀਂ ਦੇਊਗਾ, ਜੇ ਕੋਈ ਚਾਹੂਗਾ ਤਾਂ ਆਪਣਾ ਟੈਸਟ ਆਪ ਕਰਵਾ ਲਵੇ। ਉਹ ਕਹਿੰਦੇ ਕਿ ਸਵਾਲ ਇਹ ਆ ਕਿ ਜੇ ਕੋਈ ਪੋਜ਼ਿਟਿਵ ਆ ਗਿਆ ਤੇ ਉਹਨੂੰ ਗਾਂ ਰੈਫਰ ਕਰਕੇ ਰਜਿੰਦਰਾ ਹਸਪੀਟਲ ਭੇਜ ਦਿੱਤਾ ਜਾਂਦਾ, ਉੱਥੇ ਕਹਿੰਦੇ ਬੰਦਾ ਮਰਿਆ ਨਿਕਲਦਾ। ਇਹ ਪਿੰਡ ਵਾਲੇ ਕਹਿ ਰਹੇ ਆ ਜੀ, ਕਿ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਜਿਹੜੀ ਉਹਨਾਂ ਦੀ ਐਪਲੀਕੇਸ਼ਨ ਵਾਇਰਲ ਹੋਈ ਆ ਉਹਦੇ 'ਚ। ਔਰ ਇਸ ਕਰਕੇ ਉਹ ਕਹਿੰਦੇ ਅਸੀਂ ਟੈਸਟ ਹੀ ਨਹੀਂ ਦੇਣੇ। ਅਜੇ ਵੀ ਸਵਾਲ ਜਿਹੜਾ ਨਾ ਜੀ ਉਹ ਨਹੀਂ ਉੱਠ ਰਿਹਾ ਕਿ ਇਹ ਢਾਂਚਾ ਜਿਹੜਾ ਉਸ ਪਾਸੇ ਵੱਲ ਨੂੰ ਵੀ ਸਵਾਲ ਜਿਹੜੇ ਉਹ ਖੜੇ ਹੋਣੇ ਚਾਹੀਦੇ ਆ। ਸਵਾਲ ਜਿਹੜੇ ਉੱਠ ਰਹੇ ਆ ਇਸ ਚੀਜ਼ ਦੇ ਉੱਤੇ ਆ ਵੀ ਗਰਕ ਕਿਵੇਂ ਜਿਹੜਾ ਜੀ ਹੋ ਗਿਆ। ਜੇ ਪੰਜਾਬ ਦੇ ਲੋਕਾਂ ਨੇ ਅੱਜ ਵੀ ਅਕਲ ਨਾ ਜਿਹੜੀ ਜੀ ਉਹ ਕੀਤੀ ਤਾਂ ਫਿਰ ਤਾਂ ਸਿੰਪਲ ਜੀ ਗੱਲ ਆ ਜੀ, ਇਹਨਾਂ ਦੇ ਵਾਸਤੇ ਕੋਈ ਢਾਂਚਾ ਹੀ ਨਹੀਂ ਰਹਿਣਾ ਇੱਥੇ ਕਿਸੇ ਵੀ ਕਿਸਮ ਦਾ। ਬਿਲਕੁਲ ਜੀ, ਜ਼ਿਆਦਾ ਹੀ ਗਰਕ। ਤੇ ਅੱਗੇ ਗੱਲ ਕਰਦੇ ਜਿਹੜੇ ਸਾਧੂ ਸਿੰਘ ਧਰਮਸੋਤ ਤੇ ਦੋਸ਼ ਲੱਗਦੇ ਘਪਲਿਆਂ ਬਾਰੇ, ਕੈਪਟਨ ਕੀ ਕਹਿੰਦਾ ਉਹਨਾਂ ਬਾਰੇ? ਅਜੇ ਨਹੀਂ ਬੋਲੇ, ਅਜੇ ਨਹੀਂ ਬੋਲੇ। ਅੱਜ ਹੋ ਸਕਦਾ ਕਿ ਬੋਲ ਸਕਣ। ਨਾਮ ਸਾਧੂ ਹੋਣਾ ਮਤਲਬ ਸਾਧੂ ਨਹੀਂ ਹੁੰਦਾ ਜੀ। ਸਾਧੂ ਸਿੰਘ ਧਰਮਸੋਤ ਪਟਿਆਲੇ ਦੇ ਨਾਲ ਲੱਗਵਾ ਜਿਹੜਾ ਹੈ ਜੀ ਨਾਭਾ, ਉੱਥੋਂ ਜਿੱਤ ਕੇ ਆਉਂਦਾ, ਕੈਬਨਿਟ ਮੰਤਰੀ ਆ। ਦੋਸ਼ ਪਹਿਲਾਂ ਵੀ ਲੱਗਦੇ ਰਹੇ ਆ, ਦੋਸ਼ ਆਉਂਦੇ ਦਿਨਾਂ ਦੇ ਵਿੱਚ ਵੀ ਲੱਗਣਗੇ। ਤੁਸੀਂ ਦੇਖਣਾ ਜਿੱਦਣ 550 ਸਾਲਾਂ ਵਾਲਾ ਬੂਟਿਆਂ ਵਾਲਾ ਘੁਟਾਲਾ ਆਇਆ, ਉਹ ਵੀ ਮਹਿਕਮਾ ਇਹਦੇ ਕੋਲ ਹੀ ਆ। ਉਹਦੇ ਵਿੱਚ ਵੀ ਬਹੁਤ ਸਾਰੀਆਂ ਗੜਬੜੀਆਂ ਹੋਈਆਂ ਨੇ। ਕਿੱਥੇ ਬੂਟੇ ਲੱਗੇ ਹੋਏ ਕਿਸੇ ਨੇ ਦੇਖੇ ਹੁਣ ਤਾਂ? ਕਿਤੇ ਵੀ ਨਹੀਂ ਹੈਗੇ ਜੀ। ਉਹ ਕਿਤੇ ਟਾਵੇਂ ਟਾਵੇਂ ਭਾਵੇਂ ਕਿਤੇ ਦਿਸਣਗੇ, ਉਹ ਸਭ ਹੜੱਪ ਗਏ ਜੀ। ਇਹ ਜਿਹੜਾ ਘਪਲਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ, ਇਸ ਮਾਮਲੇ ਦੇ ਉੱਤੇ ਸਾਧੂ ਸਿੰਘ ਧਰਮਸੋਤ ਕਹਿੰਦੇ ਕਿ ਜਿਹੜਾ ਵੀ ਵਿਅਕਤੀ ਇਹਦਾ ਦੋਸ਼ੀ ਹੋਊਗਾ ਅਸੀਂ ਉਹਨੂੰ ਬਖਸ਼ਾਂਗੇ ਨਹੀਂ। ਜਦੋਂ ਕਿ ਜਿਹੜੀ ਜਾਂਚ ਹੈ ਇਹਨਾਂ ਦੇ ਸਰਕਾਰ ਦੇ ਅੰਦਰੋਂ ਹੀ ਜਿਹੜੀ ਆਫੀਸਰ ਨੇ ਕੀਤੀ ਆ, ਉਹ ਗੰਭੀਰ ਇਸ਼ਾਰਾ ਨਹੀਂ ਕਰਦੀ, ਉਹ ਸਿੱਧਮ ਸਿੱਧਾ ਸਾਧੂ ਸਿੰਘ ਧਰਮਸੋਤ ਦੇ ਉੱਤੇ ਉਂਗਲ ਜਿਹੜੀ ਉੱਠ ਰਹੀ ਹੈ। ਕੀਤਾ ਕੀ ਗਿਆ? ਫਰਜ਼ੀ ਸਿੱਖਿਆ ਸੰਸਥਾਨ ਖੜੇ ਕਰ ਲਏ ਗਏ ਆਪਣੇ ਤੌਰ ਦੇ ਉੱਤੇ, ਪ੍ਰਾਈਵੇਟ, ਕੋਈ ਸਰਕਾਰੀ ਨਹੀਂ, ਪ੍ਰਾਈਵੇਟ ਖੜੇ ਕਰ ਲਏ ਵੀ ਇੱਕ ਇੱਥੇ ਆ ਇੱਕ ਇੱਥੇ ਆ। ਉਹਨਾਂ ਨੂੰ ਇਹ ਜਿਹੜੀ ਸੈਂਟਰ ਤੋਂ ਆਉਣ ਵਾਲੀ ਗ੍ਰਾਂਟ ਜਿਹੜੀ ਆ ਉਹ ਦੇਣੀ ਸੀ। ਆਪੇ ਫਾਈਲਾਂ ਤਿਆਰ ਕੀਤੀਆਂ ਇਹਦੇ ਦਫ਼ਤਰ ਨੇ, ਇਹਦੇ ਨਾਲ ਇੱਕ ਜਿਹੜਾ ਇਹਨੇ ਜਿਹਨੂੰ ਸਾਰੀ ਪਾਵਰ ਦਿੱਤੀ ਸੀ ਹੁਣ, ਇਹਨਾਂ ਦੋ ਜਾਣਿਆਂ ਨੇ ਕਰਕੇ ਤਿਆਰ ਤੇ 70 ਕਰੋੜ ਰੁਪਈਆ ਹੜੱਪ ਗਏ। ਹੁਣ ਜਦੋਂ ਉਹਦੀ ਜਾਂਚ ਜਿਹੜੀ ਦੀ ਹੋ ਗਈ, ਕਿਰਪਾ ਸ਼ੰਕਰ ਸਰੋਜ ਨੇ ਆਫੀਸਰ ਜਿਹੜੇ, ਉਹਨਾਂ ਨੂੰ ਸ਼ੱਕ ਪਿਆ। ਸ਼ੱਕ ਦੇ ਆਧਾਰ ਦੇ ਉੱਤੇ ਉਹਨਾਂ ਨੇ ਜਾਂਚ ਕੀਤੀ। ਜਦੋਂ ਜਾਂਚ ਦੇ ਵਿੱਚ ਅਜਿਹੀਆਂ ਬੇਨੇਮੀਆਂ ਸਾਹਮਣੇ ਆ ਗਈਆਂ, ਇਹ ਚੀਫ ਸੈਕਟਰੀ ਦੇ ਕੋਲੇ ਫਾਈਲ ਜਿਹੜੀ ਦੀ ਉਹ ਚਲੇਗੀ। ਹੁਣ ਇਹ ਡਿਪੈਂਡ ਕਰਦਾ ਕਿ ਚੀਫ ਸੈਕਟਰੀ ਦੱਬਦੇ ਨੇ ਇਸ ਫਾਈਲ ਨੂੰ ਜਾਂ ਜਿਹੜਾ ਜੀ ਉਹ ਬਾਹਰ ਕੱਢਦੇ ਆ ਤੇ ਸਿੱਧਾ ਸਾਧੂ ਸਿੰਘ ਧਰਮਸੋਤ ਦਾ ਨਾਂ ਉਹਦੇ ਉੱਤੇ ਜਿਹੜਾ ਆ ਰਿਹਾ ਜੀ ਇਸ ਘਪਲੇ ਦੇ ਉੱਤੇ। ਆਮ ਆਦਮੀ ਪਾਰਟੀ ਨੇ ਇਹ ਕਿਹਾ ਕਿ ਕੈਬਨਿਟ ਦੇ ਵਿੱਚੋਂ ਉਹਨੂੰ ਛਾਂਗਿਆ ਜਾਵੇ, ਔਰ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਆ ਉਹਨਾਂ ਨੇ ਇਹਦੀ CBI ਜਾਂਚ ਜਿਹੜੀ ਆ ਉਹ ਮੰਗੀ ਆ। ਇਹ ਕਿਹਾ ਕਿ ਪੰਜਾਬ ਭਰ ਦੇ ਵਿੱਚ ਭਾਜਪਾ ਜਿਹੜੀ ਉਹ ਪ੍ਰਦਰਸ਼ਨ ਕਰੂਗੀ ਕਿ ਧਰਮਸੋਤ ਨੂੰ ਮੰਤਰੀ ਮੰਡਲ ਦੇ ਵਿੱਚੋਂ ਬਰਖਾਸਤ ਜਿਹੜਾ ਜੀ ਉਹ ਕੀਤਾ ਜਾਵੇ। ਬੀਜ ਘੁਟਾਲਾ, ਜਿਪਸਮ ਘੁਟਾਲਾ, ਸ਼ਰਾਬ ਘੁਟਾਲਾ, ਉਦੋਂ ਬਾਅਦ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਨਵਾਂ ਜਿਹੜਾ ਜੀ ਉਹ ਘੁਟਾਲਾ ਸਾਹਮਣੇ ਆ ਗਿਆ। ਪਰ ਇਹਦੇ ਚ ਸਭ ਤੋਂ ਹੈਰਾਨਗੀ ਵਾਲੀ ਗੱਲ ਇੱਕ ਇਹ ਵੀ ਹੈ ਕਿ ਅਕਾਲੀ ਦਲ ਬਾਦਲ ਜਿਹੜਾ ਜੀ ਉਹ ਇਸ ਮਾਮਲੇ ਦੇ ਵਿੱਚ ਬਿਲਕੁਲ ਚੁੱਪੀ ਧਾਰ ਕੇ ਬੈਠਾ, ਸ਼ਾਇਦ ਇਸ ਕਰਕੇ ਵੀ ਉਹ ਨਾ ਹੋਵੇ ਬਈ ਇਹਦੀ ਕਿਤੇ ਜਾਂਚ ਹੋਣ ਲੱਗ ਗਈ ਜਾਂ ਕੇਂਦਰੀ ਏਜੰਸੀ ਨੂੰ ਚਲੇ ਗਿਆ ਤੇ 3.5 ਸਾਲਾਂ ਤੋਂ ਪਹਿਲਾਂ ਪਛਾਣ ਉਹਨਾਂ ਤੁਰ ਪਏ, ਕਿਉਂਕਿ ਸਭ ਨੂੰ ਪਤਾ ਉਦੋਂ ਕੀ ਹੋਇਆ ਸੀ ਜੀ।
ਤੇ ਅੱਗੇ ਕਰਦੇ ਹਾਂ ਜੀ, ਕਿਸਾਨਾਂ ਨੇ 550 ਪਿੰਡਾਂ ਦੇ ਵਿੱਚ ਨਾਕੇ ਲਾਏ ਆ, ਪਰ ਅਕਾਲੀਆਂ ਦਾ ਹੁਣ ਨਿਕਲਣਾ ਮੁਸ਼ਕਿਲ ਹੋ ਗਿਆ ਪਿੰਡਾਂ ਵੱਲ। ਬਿਲਕੁਲ ਜੀ। ਐਕਚੁਅਲੀ ਜਿਹੜੇ ਕਿਸਾਨ ਨੇ ਉਹ ਬੈਠੇ ਆ ਜੀ ਪਿੰਡਾਂ ਦੇ ਬਾਹਰ ਸਾਈਨ ਲਾ ਕੇ। ਉਹਦੇ ਵਿੱਚ ਕਿਸਾਨਾਂ ਦੇ ਪੂਰੇ ਪੂਰੇ ਪਰਿਵਾਰ ਨੇ, ਔਰਤਾਂ ਬੈਠੀਆਂ ਨੇ ਨਾਲ, ਬੱਚੇ ਉਹਨਾਂ ਦੇ ਨਾਲ ਜਿਹੜੇ ਉਹ ਬੈਠੇ ਆ। ਜਿੰਨੇ ਪਿੰਡਾਂ ਨੂੰ ਜਾਂਦੇ ਰਾਹ ਨੇ, ਕੋਈ 550 ਤੋਂ ਵੱਧ ਪਿੰਡ ਨੇ। ਇੱਥੇ ਧਰਨੇ ਜਿਹੜੇ ਮੇਨ ਸੜਕ ਦੇ ਉੱਤੇ ਲਾਏ ਹੋਏ ਆ, ਉੱਤੇ ਵੱਡਾ ਵੱਡਾ ਲਿਖਿਆ ਹੈ ਕਿ ਜਿਹੜੇ ਅਕਾਲੀ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ, ਉਹਨਾਂ ਦਾ ਪਿੰਡਾਂ ਦੇ ਵਿੱਚ ਵੜਨਾ ਮਨਾ। ਇਹਦੇ ਨਾਲ ਅਕਾਲੀ ਆਗੂਆਂ ਦੇ, ਕਿਉਂਕਿ ਭਾਰਤੀ ਜਨਤਾ ਪਾਰਟੀ ਵਾਲੇ ਤਾਂ ਪਿੰਡਾਂ 'ਚ ਵੜਦੇ ਨਹੀਂ, ਉਹ ਨਾ ਉਹਨਾਂ ਦੇ ਪਿੰਡਾਂ ਦੇ ਵਿੱਚ ਬਹੁਤੇ ਆਗੂ ਨੇ, ਕਿਉਂਕਿ ਪਛਾਣੇ ਜਿਹੜੇ ਆਗੂ ਨੇ ਉਹ ਅਕਾਲੀ ਦਲ ਬਾਦਲ ਵਾਲੇ ਨੇ। ਉਹਨਾਂ ਦਾ ਜਿਹੜਾ ਜੀ ਉਹ ਵੜਨਾ ਬੰਦ ਕੀਤਾ ਪਿਆ, ਔਰ ਕੋਈ ਅਕਾਲੀ ਆਗੂ ਪਿੰਡਾਂ ਵੱਲ ਨੂੰ ਮੂੰਹ ਨਹੀਂ ਕਰ ਰਿਹਾ। ਉਹ ਚੰਡੀਗੜ੍ਹ ਆ ਕੇ ਬਹਿ ਗਏ ਆ, ਜਾਂ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਜਿਹੜਾ ਦੀ ਉਹ ਬਹਿ ਗਏ ਟਿਕ ਕੇ, ਵੀ ਜਿੰਨੇ ਦਿਨ ਅਜੇ ਚੱਲਦਾ 29 ਤੱਕ। ਵੈਸੇ ਕਿਸਾਨਾਂ ਨੇ ਜਿਹੜੀ ਦੀ ਇਹ ਗੱਲ ਕੀਤੀ ਹੈ ਕਿ 29 ਤੱਕ ਤਾਂ ਅਸੀਂ ਵੰਡ ਨਹੀਂ ਦਿੰਦੇ, ਉਦੋਂ ਬਾਅਦ ਅਗਲਾ ਯੂਨੀਅਨ ਜਿਹੜੀ ਦੀ ਉਹ ਫੈਸਲਾ ਲਊਗੀ ਕਿ ਉਹਨਾਂ ਨੇ ਅੱਗੋਂ ਕੀ ਕਰਨਾ। ਥਾਂ ਥਾਂ ਦੇ ਉੱਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਖੇਤੀ ਆਰਡੀਨੈਂਸ ਨੇ, ਉਹਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਨੇ। ਸਰਕਾਰ ਤੋਂ ਜਿਹੜੀ ਦੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਆਰਡੀਨੈਂਸਾਂ ਨੂੰ ਰੱਦ ਕੀਤਾ ਜਾਵੇ। ਅੱਜ ਵਿਧਾਨ ਸਭਾ, ਮੈਂ ਪਹਿਲਾਂ ਹੀ ਦੱਸਤਾ ਕਿ ਉਹ ਪਾਸ ਤਾਂ ਜਿਹੜੀ ਦੀ ਕਰੂਗੀ। ਕੈਪਟਨ ਸਾਹਿਬ ਦੀ ਮਜਬੂਰੀ ਹੈ ਇਹ, ਕਿਉਂਕਿ ਵੈਸੇ ਸਰਦਾ ਹੁੰਦਾ ਤੇ ਉਹ ਬੋਲਦੇ ਵੀ ਨਾ। ਪਹਿਲਾਂ ਇੱਕ ਵਾਰੀ ਆਲ ਪਾਰਟੀ ਮੀਟਿੰਗ ਸੱਦ ਕੇ ਮੁੜ ਕੇ ਚੁੱਪ ਕਰ ਗਏ। ਅੱਜ ਇਹਨੂੰ ਵਿਧਾਨ ਸਭਾ ਰੱਦ ਕਰੂਗੀ। ਇਹਦੇ ਨਾਲ ਕਮ ਸੇ ਕਮ ਕਾਂਗਰਸ ਜਿਹੜੀ ਇਹ ਕਹਿਣ ਦਾ ਯਤਨ ਕਰੂਗੀ ਕਿ ਅਸੀਂ ਕਿਸਾਨਾਂ ਦੇ ਨਾਲ ਜਿਹੜਾ ਉਹ ਖੜੇ ਹਾਂ। ਹੁਣ ਜਿਹੜੇ ਇਹ ਆਰਡੀਨੈਂਸ ਨੇ, ਜੇ ਕੇਂਦਰ ਦੀ ਸਰਕਾਰ ਰੱਦ ਨਹੀਂ ਕਰਦੀ, ਕਿਉਂਕਿ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਇੱਕ ਕਿਸਮ ਦੇ ਨਾਲ ਲਗਾਤਾਰ ਇੱਕ ਕੋਸ਼ਿਸ਼ ਜਿਹੜੀ ਦੀ ਉਹ ਕਰ ਰਹੀ ਹੈ। ਜਿਹੜੇ ਮੁੱਖ ਮੰਤਰੀ ਸਾਹਿਬ ਵੀ ਇੱਕ ਗੱਲ ਜਿਹੜੀ ਕਹਿੰਦੇ ਆ ਲਗਾਤਾਰ ਕਿ ਜੀ ਐਜੀਟੇਸ਼ਨਾਂ ਬੰਦ ਕਰੋ, ਐਜੀਟੇਸ਼ਨਾਂ ਬੰਦ ਕਰੋ। ਉਹਨਾਂ ਨੂੰ ਇੱਕੋ ਗੱਲ ਲੱਗਦੀ ਕਿ ਐਜੀਟੇਸ਼ਨਾਂ ਦੇ ਮੂੰਹ ਜਿਹੜੇ ਆ ਜੀ ਉਹ ਸਰਕਾਰ ਵੱਲ ਨੂੰ ਨਾ ਹੋ ਜਾਣ, ਅਜੇ ਕੇਂਦਰ ਵੱਲ ਨੂੰ ਜਿਹੜਾ ਜੀ ਉਹ ਹੈਗੇ ਨੇ। ਥਾਂ ਥਾਂ ਦੇ ਉੱਤੇ ਐਜੀਟੇਸ਼ਨਾਂ ਹੋ ਰਹੀਆਂ ਨੇ। ਸਰਕਾਰ ਨੂੰ ਇਹ ਲੱਗਦਾ ਕਿ ਜਿਉਂ-ਜਿਉਂ 22 ਜਿਹੜਾ ਜੀ ਉਹ ਨੇੜੇ ਆਊਗਾ, ਕਿਸਾਨਾਂ ਦਾ ਇਹ ਬਿਨਾਂ ਕਿਸੇ ਸ਼ੱਕ ਦੇ ਜਿਹੜਾ ਸੰਘਰਸ਼ ਹੈ ਉਹ ਪ੍ਰਚੰਡ ਹੁੰਦਾ ਜਾ ਰਿਹਾ ਡੇ ਬਾਈ ਡੇ। ਜਿਸ ਤਰੀਕੇ ਦੇ ਨਾਲ ਸਿਸਟੇਮੈਟਿਕਲੀ ਉਹ ਜਿਹੜਾ ਚੱਲ ਰਹੇ ਆ, ਇਹ ਬਾਕੀ ਸੂਬਿਆਂ ਦੇ ਵਿੱਚ ਵੀ ਤੇਜ਼ੀ ਦੇ ਨਾਲ ਜਿਹੜਾ ਉਹ ਫੈਲ ਸਕਦਾ। ਸਰਕਾਰ ਮਹਾਮਾਰੀ ਦੀ ਆੜ ਦੇ ਵਿੱਚ ਕੋਸ਼ਿਸ਼ ਦੇ ਵਿੱਚ ਹੈ ਕਿ ਇਹ ਚੱਲੇ ਨਾ, ਪਰ ਕਿਸਾਨ ਆਪਣੀ ਜਗ੍ਹਾ ਦੇ ਉੱਤੇ ਬਜਿੱਦ ਨੇ। ਕੱਲ ਵੀ ਮੈਨੂੰ 2-3 ਡਿਸਟ੍ਰਿਕਟ ਜਿਹੜਾ ਉਹ ਕ੍ਰੋਸ ਕਰਕੇ ਜਾਣਾ ਪਿਆ। ਸਾਰੇ ਮੇਨ ਸੜਕਾਂ ਦੇ ਉੱਤੇ ਵੀ ਜਿੰਨੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਨੇ, ਉਹਨਾਂ ਦੇ ਉੱਤੇ ਕਿਸਾਨ ਜਿਹੜੇ ਦੀ ਉਹ ਹੁਮਸ ਭਰੇ ਮੌਸਮ ਦੇ ਵਿੱਚ ਧਰਨੇ ਲਾ ਕੇ ਬੈਠੇ ਆ। ਹਰ ਆਉਣ ਵਾਲੇ ਵਹੀਕਲ ਦੀ ਚੈਕਿੰਗ ਕੀਤੀ ਜਾਂਦੀ ਜਦੋਂ ਉਹ ਪਿੰਡ ਵਾਲੀ ਸੜਕ ਦੇ ਉੱਤੇ ਮੁੜਦਾ, ਵੀ ਇਹਦੇ ਵਿੱਚ ਕੋਈ ਅਕਾਲੀ ਆਗੂ ਤਾਂ ਨਹੀਂ ਬੈਠਾ ਹੋਇਆ ਜੀ। ਤੇ ਅੱਗੇ ਗੱਲ ਕਰਦੇ ਸੁਪਰੀਮ ਕੋਰਟ ਦੀ, ਉਸਨੇ ਮੁਹਰਮ ਦੇ ਮੌਕੇ ਦੇ ਉੱਤੇ ਜਲੂਸ ਕੱਢਣ ਦੀ ਇਜਾਜ਼ਤ ਕਿਹਨੇ ਦਿੱਤੀ? ਦੇਖੋ, ਜਿਹੜੇ ਧਾਰਮਿਕ ਕੱਟ ਨੇ ਉਹ ਕੋਈ ਇੱਕ ਨਹੀਂ, ਸਾਰੇ ਹੀ ਤਕਰੀਬਨ ਬੰਦ ਨੇ ਜੀ। ਕਿਸੇ ਇੱਕ ਦੀ ਤਾਂ ਗੱਲ ਨਹੀਂ ਆ, ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਰਿਲੇਟਡ ਨੇ, ਸਾਰੇ ਬੰਦ ਨੇ, ਮਹਾਮਾਰੀ ਕਰਕੇ ਬੰਦ ਨੇ। ਸੁਪਰੀਮ ਕੋਰਟ ਨੇ ਮੁਹਰਮ ਦਾ ਵੀ ਜਿਹੜਾ ਜਲੂਸ ਕੱਢਣ ਦੀ ਆਗਿਆ ਦੇਣ ਵਾਲੀ ਜਿਹੜੀ ਇੱਕ ਪਟੀਸ਼ਨ ਸੀ ਉਹ ਰੱਦ ਕਰਤੀ। ਇਹ ਗੱਲ ਕਹੀ ਕਿ ਇਹਦੇ ਸੰਬੰਧੀ ਸਾਰੇ ਦੇਸ਼ ਦੇ ਵਿੱਚ ਆਮ ਨਿਰਦੇਸ਼ ਜਾਰੀ ਕਰਨ ਦੇ ਨਾਲ ਅਫਰਾ ਤਫਰੀ ਫੈਲ ਜੂਗੀ। ਚੀਫ ਜਸਟਿਸ ਐਸੇ ਬੋਬੜੇ ਦੀ ਅਗਵਾਈ ਵਾਲੀ 3 ਮੈਂਬਰੀ ਬੈਂਚ ਨੇ ਮੌਲਵੀ ਕਲਬੇ ਜਵਾਬ ਦੀ ਪਟੀਸ਼ਨ ਦੇ ਉੱਤੇ ਕਿਹਾ ਕਿ ਸਮੁੱਚੇ ਦੇਸ਼ ਦੇ ਵਿੱਚ ਜਲੂਸ ਦੀ ਆਗਿਆ ਦੇਣ ਦੀਆਂ ਆਮ ਹਦਾਇਤਾਂ ਦੇਣਾ ਸੰਭਵ ਨਹੀਂ, ਇਹਦੇ ਨਾਲ ਅਫਰਾ ਤਫਰੀ ਮਚ ਜੂਗੀ। ਉਹਨਾਂ ਨੇ ਇਹਦੇ ਵਿੱਚ ਲਿਖਿਆ ਕਿ ਇੱਕ ਖਾਸ ਫਿਰਕੇ ਨੂੰ ਕੋਰੋਨਾ ਫੈਲਾਉਣ ਲਈ ਜ਼ਿੰਮੇਵਾਰ ਠਹਿਰਾਇਆ ਜਾਣ ਲੱਗੂਗਾ ਤੇ ਅਸੀਂ ਅਜਿਹਾ ਨਹੀਂ ਹੋਣ ਦੇਣਾ ਚਾਹੁੰਦੇ। ਬੈਂਚ ਨੇ ਇਹ ਵੀ ਗੱਲ ਕਹੀ ਕਿ ਅਜਿਹਾ ਹੁਕਮ ਸਮੁੱਚੇ ਭਾਈਚਾਰੇ ਨੂੰ ਮੁਸ਼ਕਲ 'ਚ ਪਾ ਦੂਗਾ। ਪਟੀਸ਼ਨਰ ਨੇ ਰਾਜਾਂ ਨੂੰ ਇਸ ਮਾਮਲੇ ਦੇ ਵਿੱਚ ਪਾਰਟੀ ਵੀ ਨਹੀਂ ਬਣਾਇਆ। ਪਟੀਸ਼ਨਰ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਪਰਯੂਸ਼ਨ ਮੇਲੇ ਦੇ ਆਖਰੀ ਦਿਨ ਜੈਨੀਆਂ ਨੂੰ ਮੁੰਬਈ ਦੇ 3 ਮੰਦਿਰਾਂ ਦੇ ਵਿੱਚ ਪੂਜਾ ਕਰਨ ਦੀ ਆਗਿਆ ਦਿੱਤੀ ਸੀ। ਪੁਰੀ ਦੇ ਵਿੱਚ ਰੱਥ ਯਾਤਰਾ ਕੱਢਣ ਦੀ ਆਗਿਆ ਦਿੱਤੀ। ਬੈਂਚ ਨੇ ਇਹ ਵੀ ਕਿਹਾ ਕਿ ਜੈਨੀਆਂ ਤੇ ਪੁਰੀ ਦੇ ਮਾਮਲਿਆਂ ਵਿੱਚ ਅਦਾਲਤ ਰਿਸਕ ਦਾ ਅਨੁਮਾਨ ਲਾ ਸਕਦੀ ਸੀ ਕਿਉਂਕਿ ਉਹ ਪ੍ਰੋਗਰਾਮ ਇੱਕ ਖਾਸ ਇਲਾਕੇ ਦੇ ਵਿੱਚ ਹੋਣੇ ਸੀ। ਤੁਸੀਂ ਸਮੁੱਚੇ ਦੇਸ਼ ਭਰ ਦੇ ਵਿੱਚ ਜਲੂਸ ਦੀ ਆਗਿਆ ਮੰਗ ਰਹੇ ਹੋ, ਜਿਹੜੇ ਇੱਕ ਥਾਂ ਬਾਰੇ ਗੱਲ ਕਰਦੇ ਤਾਂ ਵਿਚਾਰਿਆ ਜਾ ਸਕਦਾ ਸੀਗਾ ਜੀ। ਵੈਸੇ ਦੇਖਿਆ ਜਾਵੇ ਤਾਂ ਸੁਪਰੀਮ ਕੋਰਟ ਦਾ ਜਿਹੜਾ ਇਹ ਪੱਖ ਹੈ ਇਹ ਸ਼ਲਾਘਾਯੋਗ ਹੈ। ਇਸ ਪੱਖੋਂ ਸ਼ਲਾਘਾਯੋਗ ਹੈ ਕਿ ਆਪਾਂ ਅੱਗੇ ਇੱਕ ਦਿਨ ਗੱਲ ਕੀਤੀ ਸੀ ਕਿ ਤਬਲੀਗੀਆਂ ਦੇ ਮਾਮਲੇ ਦੇ ਵਿੱਚ ਕਿਵੇਂ ਇੱਥੋਂ ਦੇ ਗੋਦੀ ਮੀਡੀਆ ਨੇ ਬਦਨਾਮ ਕੀਤਾ ਸੀਗਾ। ਜਦੋਂ ਉਹੀ ਤਬਲੀਗੀ ਮਾਮਲਿਆਂ ਨੂੰ ਰੱਦ ਕਰਨ ਦੇ ਹੁਕਮ ਮੁੰਬਈ ਦੀ ਹਾਈ ਕੋਰਟ ਨੇ ਦਿੱਤੇ ਤੇ ਇੱਥੋਂ ਦਾ ਕੋਈ ਇਹ ਗੋਦੀ ਮੀਡੀਆ ਤੋਂ ਬੋਲਿਆ ਨਹੀਂ।
ਇਹਨਾਂ ਨੇ ਖਬਰ ਤੱਕ ਵੀ ਨਸ਼ਰ ਜਿਹੜੀ ਦੀ ਉਹ ਨਹੀਂ ਕੀਤੀ ਕਿ ਇਹਦਾ ਮਾਮਲੇ ਜਿਹੜੇ ਉਹ ਰੱਦ ਹੋ ਗਏ ਆ। ਜੇ ਇਹਦੀ ਪਰਮਿਸ਼ਨ ਜਿਹੜੀ ਉਹ ਮਿਲ ਜਾਂਦੀ ਜਾਂ ਸੁਪਰੀਮ ਕੋਰਟ ਪਰਮਿਸ਼ਨ ਦੇ ਦਿੰਦੀ ਤੇ ਇਹ ਸਾਰਾ ਉਹ ਗੋਦੀ ਮੀਡੀਆ ਉਸ ਪਾਸੇ ਵੱਲ ਨੂੰ ਜਿਹੜਾ ਦੀ ਚੱਲ ਪੈਣਾ ਸੀਗਾ, ਜਿਨ੍ਹਾਂ ਨੂੰ ਕਰੋਨਾ ਬੰਬ ਇਹ ਦੱਸਦੇ ਸੀਗੇ ਕਿ ਇੱਥੋਂ ਲੱਭੇ ਇੰਨੇ ਕਰੋਨਾ ਬੰਬ, 500 ਕਰੋਨਾ ਬੰਬ ਹੋਣ ਦਾ ਖਦਸ਼ਾ ਜਿਹੜਾ ਦੀ ਉਹ ਫਿਰ ਉਸ ਪਾਸੇ ਵੱਲ ਨੂੰ ਤੁਰ ਪੈਣਾ ਸੀ। ਇਸ ਕਰਕੇ ਇਹ ਫੈਸਲਾ ਜਿਹੜਾ ਦੀ ਉਹ ਮੌਜੂਦਾ ਹਾਲਾਤਾਂ ਦੇ ਮੁਤਾਬਕ ਸਹੀ ਕਿਹਾ ਜਾ ਸਕਦਾ ਹੈ, ਬਜਾਏ ਇਹਦੇ ਕਿ ਮੌਕਾ ਮਿਲੇ ਇੱਕ ਭਾਈਚਾਰੇ ਨੂੰ ਜਿਹੜਾ ਦੀ ਉਹ ਬਦਨਾਮ ਕਰਨ ਦਾ। ਹਾਲ ਦੀ ਘੜੀ ਜੇਕਰ ਸਮੇਂ ਦੇ ਅਨੁਸਾਰ ਚੱਲਿਆ ਜਾਵੇ ਤਾਂ ਬਿਹਤਰ ਹੈ ਜੀ। ਬੜੀ ਮਿਹਰਬਾਨੀ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ।